ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅਸੀਂ ਜਿਹੜੀ ਤੁਹਾਡੀ ਅੱਜ ਦੇ ਦਿਨ ਗੱਲਬਾਤ ਕਰਾਉਂਦੇ ਹਾਂ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ। ਤੇ ਸੁਸ਼ੀਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਹਫ਼ਤਾਵਾਰੀ ਪ੍ਰੋਗਰਾਮ ਆਪਣਾ, ਜਿਹਦੇ 'ਚ ਅਸੀਂ ਪੰਜਾਬ ਤੇ ਮੁਲਕ ਦੀ ਰਾਜਨੀਤੀ ਤੇ ਕਰੰਟ ਅਫੇਅਰਸ ਦੇ ਉੱਤੇ ਚਰਚਾ ਕਰਦੇ ਹਾਂ ਤੇ ਦੇਖਦੇ ਹਾਂ ਖਬਰ ਦੇ ਹੇਠਾਂ ਕਿਹੜੇ ਸੱਚ ਬੈਠੇ ਨੇ। ਸੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਕਲੋਵਿਸ ਕੈਲੀਫੋਰਨੀਆ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਣਕਾਰੀ ਪ੍ਰਾਪਤ ਕਰਨ ਦੇ ਲਈ। ਨੰਬਰ 408-722-7698 408-722-7698 ਦੇ ਉੱਤੇ। ਤੇ ਸੁਸ਼ੀਲ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਿਹੜਾ ਭਾਜਪਾ ਦੇ ਵਿੱਚ ਜਿਹੜਾ ਸੰਕਟ ਆ ਉਸ ਨੂੰ ਵੈਸੇ ਤਾਂ ਹੱਲ ਕਰਨ ਦੇ ਲਈ ਇਹਨਾਂ ਨੇ 6 ਮੈਂਬਰੀ ਕਮੇਟੀ ਬਣਾਈ। ਇਹਨਾਂ ਨੇ ਸਾਰਿਆਂ ਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਵੀ ਸਾਡੇ ਵਿੱਚ ਜਿਹੜੀ ਆ ਬਿਲਕੁਲ ਠੀਕ ਠਾਕ ਹੈਗੇ ਆ। ਪਰ ਕਿਉਂਕਿ ਹੁਣ ਜਿਹੜੀਆਂ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਰਹੀਆਂ ਆ ਤੇ ਜਿਹੜੇ ਪ੍ਰਕਾਸ਼ ਬਾਦਲ ਆ ਉਹ ਹੁਣ ਚੌਟਾਲਾ ਹੁਣਾਂ ਦੇ ਕਹਿੰਦੇ ਆ ਜੀ ਸਟਾਰ ਪ੍ਰਚਾਰਕ ਆ, ਉਹ ਬਣ ਰਹੇ ਨੇ। ਤਾਂ ਇਸ ਸਾਰੇ ਚੀਜ਼ ਨੂੰ ਲੈ ਕੇ ਜਿਹੜਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਸ ਦੇ ਦਰਮਿਆਨ ਜਿਹੜਾ ਕੀ ਸੰਕਟ ਆ ਉਹ ਆ ਸਕਦਾ ਹੈ ਤੇ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਿੱਦਾਂ ਦੀ ਇਹ ਮਿੱਤਰਤਾ ਜਾਂ ਕੜੱਤਣ ਆ ਜਿਹੜੀ ਉਹ ਬਣੇਗੀ। ਦੇਖੋ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤੇ ਜਿਹੜੇ ਹੈ ਇਹ ਸਿਧਾਂਤਕ ਨਹੀਂ ਹੈ, ਇਹ ਗੱਲ ਪ੍ਰਮਾਣਿਤ ਹੋ ਚੁੱਕੀ ਹੈ ਜੀ। ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤੇ ਜਿਹੜੇ ਹੈ ਉਹ ਸਿਰਫ ਸੱਤਾ ਦੇ ਰਿਸ਼ਤੇ ਹੈ। ਸੱਤਾ ਦੀ ਸਿਆਸਤ ਕਰਕੇ ਦੋਵੇਂ ਨਾਲ ਹੈ, ਨਹੀਂ ਤਾਂ ਵਿਚਾਰਧਾਰਾ ਦੇ ਤੌਰ ਦੇ ਉੱਤੇ ਜਾਂ ਸਿਧਾਂਤ ਦੇ ਤੌਰ ਦੇ ਉੱਤੇ ਬਹੁਤ ਵੱਡਾ ਫਰਕ ਹੈ ਦੋਵਾਂ ਦੇ ਵਿੱਚ ਜੀ। ਉਹ ਫਰਕ ਅਸੀਂ ਕਈ ਵਾਰ ਤੁਹਾਡੇ ਨਾਲ ਸਾਂਝਾ ਕਰ ਚੁੱਕੇ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਪਰ ਹੁਣ ਜਿਹੜਾ ਮਾਮਲਾ ਇਹ ਹੈ ਕਿ ਇੱਕ ਤਾਂ ਪੰਜਾਬ ਦੇ ਵਿੱਚ ਦਿੱਕਤ ਹੈ, ਸਰਕਾਰ ਇਕੱਠੇ ਚਲਾ ਰਹੇ ਹੈ। ਦਿੱਕਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਉਸ ਵੋਟ ਬੈਂਕ ਨੂੰ ਨਜ਼ਰਅੰਦਾਜ਼ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਜੀ, ਤੇ ਆਪਣੇ ਵੋਟ ਬੈਂਕ ਨੂੰ ਜਿਹੜਾ ਆ ਉਹ ਸੰਬੋਧਨ ਹੁੰਦਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਕਤ ਇਹ ਹੈ ਕਿ ਉਹਦਾ ਜਿਹੜਾ ਵੋਟ ਬੈਂਕ ਹੈ, ਪੇਂਡੂ ਵੋਟ ਬੈਂਕ ਹੈ, ਉਹਨੇ ਬਹੁਤਾ ਐਡਰੈਸ ਉਹਨੂੰ ਹੋਣਾ ਜੀ। ਇਸ ਦਿੱਕਤ ਦੇ ਵਿੱਚ ਜਿਹੜਾ ਉਹਨਾਂ ਦਾ ਲਗਾਤਾਰ ਰੇੜਕਾ ਬਣਿਆ ਰਹਿੰਦਾ ਹੈ ਤੇ ਬੀਜੇਪੀ ਨੂੰ ਇਹ ਵੀ ਲੱਗਦਾ ਰਹਿੰਦਾ ਕਈ ਵਾਰ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਉਹ ਤਵੱਜੋ ਨਹੀਂ ਮਿਲਦੀ, ਉਹਨਾਂ ਦੇ ਮੰਤਰੀਆਂ ਨੂੰ, ਉਹਨਾਂ ਦੇ ਪਾਰਲੀਮਾਨੀ ਸੈਕਟਰੀਆਂ ਨੂੰ, ਉਹਨਾਂ ਦੇ MLAs ਨੂੰ ਜਿਹੜੀ ਤਵੱਜੋ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕਾਂ ਨੂੰ ਮਿਲਦੀ, ਉਹਨਾਂ ਦੀ ਸੁਣੀ ਜਾਂਦੀ ਹੈ। ਕਈ ਵਾਰੀ ਬੀਜੇਪੀ ਵਾਲੇ ਇਹ ਵੀ ਕਹਿੰਦੇ ਆ ਕਿ ਸਾਡੀ ਤਾਂ ਥਾਣੇਦਾਰ ਵੀ ਨਹੀਂ ਸੁਣਦੇ ਜੀ। ਸੋ ਇੱਕ ਤਾਂ ਇਹ ਕਾਟੋਕਰੇ ਜਿਹੜਾ ਚੱਲ ਰਿਹਾ, ਉਹਦੇ ਤਾਲਮੇਲ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਜਿਹੜੇ ਕੋਈ ਬਹੁਤ ਬੇਸਿਕ ਇਸ਼ੂ ਹੈ ਉਹ ਤਾਂ ਆਪਣੇ ਥਾਂ ਦੇ ਉੱਤੇ ਆ। ਇਸ ਤਰ੍ਹਾਂ ਦੇ ਇਸ਼ੂ ਵਿਚਾਰੇ ਗਏ। ਪਿਛਲੇ ਦਿਨਾਂ ਦੇ ਵਿੱਚ DGP ਸਾਬਕਾ ਪਰਮਦੀਪ ਸਿੰਘ ਗਿੱਲ ਨੂੰ ਜਿੱਦਾਂ ਬੀਜੇਪੀ ਨੇ ਸ਼ਾਮਲ ਕੀਤਾ ਤੇ ਉਹਦੇ ਤੋਂ ਵੀ ਨਾਰਾਜ਼ ਹੋਏ ਬਾਦਲ ਸਾਹਿਬ, ਇਹ ਗੱਲਾਂ ਤੁਸੀਂ ਜਾਣਦੇ ਹੋ ਜੀ। ਪਰ ਜਿਹੜਾ ਉਹ ਤਾਜ਼ਾ ਮਾਮਲਾ ਆ, ਉਹ ਮਾਮਲਾ ਜਿਹੜਾ ਆ ਉਹ ਜ਼ਿਆਦਾ ਪਰੇਸ਼ਾਨੀ ਵਾਲਾ ਹੈ ਭਾਰਤੀ ਜਨਤਾ ਪਾਰਟੀ ਵਾਸਤੇ। ਉਹ ਪਰੇਸ਼ਾਨੀ ਇਹ ਹੈ ਵੀ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰਤਾ। 90 ਸੀਟਾਂ ਦੇ ਉੱਤੇ ਉਹਨਾਂ ਨੇ ਇਕੱਲਿਆਂ ਚੋਣਾਂ ਲੜਨੀਆਂ। ਹੁਣ ਦਿੱਕਤ ਉੱਥੇ ਉਹਨਾਂ ਨੂੰ ਇਹ ਆ ਰਹੀ ਹੈ ਕਿ ਜਿਹੜਾ ਉਹਨਾਂ ਦਾ ਪਰਮਾਨੈਂਟ ਅਲਾਈ ਆ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ NDA ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਉਹ ਹਰਿਆਣੇ ਦੇ ਵਿੱਚ ਬੀਜੇਪੀ ਦੇ ਖਿਲਾਫ ਜਾ ਕੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਮਦਦ ਕਰੇਗਾ। ਯਾਨੀ ਓਮ ਪ੍ਰਕਾਸ਼ ਚੌਟਾਲਾ ਹੋਰਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦੀ ਮਦਦ ਕਰਨਗੇ ਸ਼੍ਰੋਮਣੀ ਅਕਾਲੀ ਦਲ ਵਾਲੇ। ਤੇ ਖਾਸ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਜਿੱਦਾਂ ਤੁਸੀਂ ਕਿਹਾ, ਉਹਨਾਂ ਨੇ ਜਿਹੜੀ ਸੂਚੀ ਜਾਰੀ ਕੀਤੀ ਉਹਦੇ 'ਚ ਸਟਾਰ ਪ੍ਰਚਾਰਕ ਦੇ ਤੌਰ ਤੇ ਰੱਖਿਆ ਜੀ। ਇਹ ਜਿਹੜੀ ਮੁਸ਼ਕਲ ਹੈ ਇਹ ਭਾਰਤੀ ਜਨਤਾ ਪਾਰਟੀ ਵਾਸਤੇ ਵੱਡੀ ਮੁਸ਼ਕਲ ਹੈ।
ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਉੱਥੇ ਜਿੱਤਣ ਦਾ ਅਹਿਦ ਕਰ ਲਿਆ, ਤੇ ਜੇ ਇਕੱਲਿਆਂ ਜਿੱਤਣ ਤੇ ਬੀਜੇਪੀ ਨੂੰ ਹਰਿਆਣੇ ਦੇ ਵਿੱਚ ਸਿੱਖ ਵੋਟ ਚਾਹੀਦੀ ਹੈ। ਸਿੱਖ ਵੋਟ ਇੱਕ ਤਾਂ ਵੰਡੀ ਜਾ ਰਹੀ ਹੈ ਇਸ ਐਂਗਲ ਤੋਂ ਕਿ ਹਰਿਆਣੇ ਦੀ ਵੱਖਰੀ ਕਮੇਟੀ ਦੇ ਇਸ਼ੂ ਦੇ ਉੱਤੇ ਉੱਥੋਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਿੱਖ ਵੋਟ ਨੂੰ ਫੇਰ ਤੋਂ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਤੇ ਉਹਦੇ ਚੋਂ ਕਾਫੀ ਹੱਦ ਤੱਕ ਸਫਲ ਹੁੰਦੇ ਦਿਖਾਈ ਦੇ ਰਹੇ ਆ। ਬਾਕੀ ਸਿੱਖ ਵੋਟ ਜਿਹੜੀ ਹੈ ਉਹ ਬਾਦਲਾਂ ਦੇ ਪ੍ਰਭਾਵ 'ਚ ਹੈ। ਹੁਣ ਜੇ ਬਾਦਲਾਂ ਦੇ ਪ੍ਰਭਾਵ ਵਾਲੀ ਸਿੱਖ ਵੋਟ ਵੀ ਚੁਟਾਲਿਆਂ ਨੂੰ ਪੈ ਜਾਣੀ ਹੈ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਦਾ ਨਾਰਾਜ਼ ਹੋਣਾ ਦਰੁਸਤ ਹੈ। ਬੀਜੇਪੀ ਦੇ ਜਿਹੜੇ ਉੱਥੋਂ ਦੇ ਲੀਡਰ ਹੈ ਹਰਿਆਣੇ ਦੇ, ਉਹ ਆਪਣੀ ਹਾਈ ਕਮਾਂਡ ਦੇ ਕੋਲ ਇਸ ਗੱਲ ਦਾ ਸਖਤ ਇਤਰਾਜ਼ ਪ੍ਰਗਟ ਕਰ ਰਹੇ ਕਿ ਬਾਦਲ ਸਾਹਿਬ ਕਿਉਂ ਸਟਾਰ ਪ੍ਰਚਾਰਕ ਤੌਰ ਦੇ ਉੱਤੇ ਹਰਿਆਣੇ ਦੇ ਚੁਟਾਲਿਆਂ ਦੀ ਮਦਦ ਤੇ ਆ ਰਹੇ ਹੈ। ਐਨਡੀਏ ਦਾ ਉਹ ਸਾਥੀ ਨੇ, ਦਿੱਲੀ ਦੇ ਵਿੱਚ ਸਰਕਾਰ 'ਚ ਉਹਨਾਂ ਦੀ ਇੱਕ ਮੰਤਰੀ ਹੈ ਬੀਬੀ ਹਰਸਿਮਰਤ ਕੌਰ ਬਾਦਲ, ਪੰਜਾਬ ਦੀ ਸਰਕਾਰ 'ਚ ਬੀਜੇਪੀ ਵਾਲੇ ਸ਼ਾਮਲ ਹੈ। ਫਿਰ ਬਾਦਲ ਸਾਹਿਬ ਆਪਣਾ ਜਿਹੜਾ ਪਰਮਾਨੈਂਟ ਅਲਾਈ ਹੈ ਉਹਨੂੰ ਛੱਡ ਕੇ ਦੋਸਤੀ ਨਿਭਾਉਣ ਦੇ ਨਾਂ ਤੇ ਚੁਟਾਲਿਆਂ ਨਾਲ ਜਾ ਰਹੇ ਆ। ਹੁਣ ਇਹਦੇ ਤੇ ਪ੍ਰੈਸ਼ਰ ਬਣ ਰਿਹਾ ਬਾਦਲਾਂ ਦੇ ਜੀ। ਕੱਲ ਪੱਤਰਕਾਰਾਂ ਨੇ ਜਦੋਂ ਇਸ ਇਸ਼ੂ ਨੂੰ ਚੁੱਕਿਆ, ਚੰਡੀਗੜ੍ਹ ਦੇ ਵਿੱਚ ਕੈਬਨਿਟ ਦੀ ਮੀਟਿੰਗ ਜਿਹੜੀ ਪੰਜਾਬ ਦੀ ਹੋਈ ਆ, ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤੇ ਬਾਦਲ ਸਾਹਿਬ ਤਾਂ ਚੁੱਪ ਵੱਟ ਗਏ। ਪਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਦੇਖੋ ਸਾਡੀ ਸਾਂਝ ਬੜੀ ਪੁਰਾਣੀ ਹੈ ਚੌਟਾਲਾ ਪਰਿਵਾਰ ਨਾਲ, ਅਸੀਂ ਕੁਝ ਗਲਤ ਨਹੀਂ ਕਰਦੇ। ਇਹਦਾ ਭਾਵ ਇਹ ਹੈ ਵੀ ਬਾਦਲ ਜਿਹੜੇ ਆ ਉਹ ਟੱਚ ਤੋਂ ਮਸ ਨਹੀਂ ਹੋਏ, ਉਹਨਾਂ ਨੇ ਚੌਟਾਲਿਆਂ ਦੀ ਮਦਦ ਕਰਨੀ ਕਰਨ ਦਾ ਕਾਰਨ ਹੈ ਜੀ। ਕਿਉਂਕਿ ਜਦੋਂ ਬਾਦਲਾਂ ਤੇ ਸੰਕਟ ਆਇਆ ਕਦੇ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ, ਬਾਦਲਾਂ ਦੇ ਉੱਤੇ ਸੰਪੱਤੀ ਤੋਂ ਜ਼ਿਆਦਾ ਜਾਇਦਾਦ ਜਾਂ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਲੱਗੇ, 3500 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਲੱਗੇ। ਉਦੋਂ ਢੋਈ ਜੇ ਕਿਸੇ ਨੇ ਦਿੱਤੀ ਤਾਂ ਹਰਿਆਣੇ ਵਾਲੇ ਚੁਟਾਲਿਆਂ ਨੇ ਦਿੱਤੀ ਜੀ ਜੀ। 24 ਸਾਲ ਦੇ ਨਾਲ ਵੀ ਚੰਗੇ ਸੰਬੰਧ ਰਹੇ ਬਾਦਲ ਸਾਹਿਬ ਦੇ, ਓਮ ਪ੍ਰਕਾਸ਼ ਚੌਟਾਲਾ ਹੋਰਾਂ ਨਾਲ ਚੰਗੇ ਸੰਬੰਧ ਹੈ ਤੇ ਇਸ ਕਰਕੇ ਜਦੋਂ ਲੋੜ ਪਈ ਆ ਬਾਦਲਾਂ ਨੂੰ ਚੌਟਾਲਿਆਂ ਨੇ ਉਹਨਾਂ ਦਾ ਸਾਥ ਦਿੱਤਾ। ਉਹ ਇਹ ਜਿਹੜਾ ਅਹਿਸਾਨ ਹੈ ਉਹ ਅਹਿਸਾਨ ਚੁਕਾਉਣਾ ਚਾਹੁੰਦੇ ਹੈ ਬਾਦਲ ਸਾਹਿਬ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਪੰਜਾਬ ਦੇ ਵਿੱਚ ਵੀ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਆਈਆਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਆਈਆਂ ਤੇ ਹਰਿਆਣੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੌਟਾਲਾ ਪਰਿਵਾਰ ਵੱਧ ਚੜ ਕੇ ਜਿਹੜਾ ਹੈ ਬਾਦਲਾਂ ਦੇ ਹੱਕ 'ਚ ਆਇਆ ਜੀ। ਆਪਣੀ ਇਹ ਸਾਂਝ ਨੂੰ ਕਾਇਮ ਰੱਖਣਾ ਚਾਹੁੰਦੇ ਆ ਬਾਦਲ ਸਾਹਿਬ ਤੇ ਇਸ ਕਰਕੇ ਬੀਜੇਪੀ ਵਾਲਿਆਂ ਨੂੰ ਸਖਤ ਇਤਰਾਜ਼ ਹੈ। ਹੁਣ ਇਹ ਵੀ ਹੋ ਸਕਦਾ ਵੀ ਬੀਜੇਪੀ ਇੰਨੀ ਨਾਰਾਜ਼ ਹੋ ਜਾਏ ਵੀ ਉਹ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਨਾਲ ਰਿਸ਼ਤਾ ਤੋੜ ਦੇਵੇ। ਮੈਂ ਸਮਝਦਾ ਵੀ ਹਾਲੇ ਪੋਸੀਬਿਲਿਟੀ ਨਹੀਂ ਹੈ, ਮੇਰੀ ਆਪਣੀ ਧਾਰਨਾ ਹੈ। ਕਿਉਂਕਿ ਮੈਂ ਜਿੱਦਾਂ ਸ਼ੁਰੂ 'ਚ ਕਿਹਾ ਵੀ ਇਹ ਜਿਹੜਾ ਰਿਸ਼ਤਾ ਆ ਉਹ ਕੁਰਸੀ ਦਾ ਰਿਸ਼ਤਾ ਹੈ, ਸੱਤਾ ਦਾ ਸਿਆਸਤ ਦਾ ਰਿਸ਼ਤਾ ਆ, ਇਹਨਾਂ ਦਾ ਸਿਧਾਂਤਕ ਰਿਸ਼ਤਾ ਕੋਈ ਨਹੀਂ। ਪੰਜਾਬ ਦੇ ਵਿੱਚ ਜੇ ਬੀਜੇਪੀ ਤੇ ਬਾਦਲ ਸਾਹਿਬ ਇਕੱਲੇ ਲੜਦੇ ਆ ਤੇ ਨਾ ਬਾਦਲ ਸਾਹਿਬ ਨੂੰ ਉਹ ਨਤੀਜੇ ਮਿਲਣਗੇ ਜਿਹੜੇ ਹੁਣ ਤੱਕ ਮਿਲਦੇ ਆਏ, ਨਾ ਬੀਜੇਪੀ ਨੂੰ ਉਹ ਨਤੀਜੇ ਮਿਲਣਗੇ। ਸੋ ਇਸ ਕਰਕੇ ਸਾਰੀਆਂ ਦਿੱਕਤਾਂ ਦੇ ਬਾਵਜੂਦ ਹਾਲ ਫਿਲਹਾਲ ਬੀਜੇਪੀ ਤੇ ਅਕਾਲੀ ਦਲ ਦਿੱਲੀ 'ਚ ਇਕੱਠੇ ਰਹਿਣਗੇ, ਪੰਜਾਬ 'ਚ ਵੀ ਇਕੱਠੇ ਰਹਿਣਗੇ, ਪਰ ਹਰਿਆਣੇ 'ਚ ਅਕਾਲੀ ਦਲ ਵਾਲੇ ਜਿਹੜੇ ਆ ਬੀਜੇਪੀ ਦੇ ਖਿਲਾਫ ਜਾ ਕੇ ਚੁਟਾਲਿਆਂ ਨੂੰ ਮਦਦ ਕਰਨਗੇ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੇ ਵਿੱਚ ਬਣੀ ਵੱਖਰੀ ਕਮੇਟੀ ਆ ਉਸ ਨੂੰ ਲੈ ਕੇ, ਉਹਨਾਂ ਦੇ ਜਿਹੜੇ ਕਮਿਸ਼ਨਰ ਜਿਹੜੇ ਬਣਾਏ ਗਏ ਆ ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਕੋਈ ਇੰਪਲੋਈ ਜਿਹੜੇ ਆ ਨਹੀਂ ਦਿੱਤੇ ਗਏ, ਬੰਦੇ ਜਿਹੜੇ ਆ ਉਹ ਨਹੀਂ ਦਿੱਤੇ ਗਏ। ਇਸ ਚੀਜ਼ ਨੂੰ ਦੇਖਦੇ ਹੋਏ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਰਿਆਣੇ ਦੀ ਵੱਖਰੀ ਕਮੇਟੀ ਆ ਇਸ ਦੀ ਹੋਂਦ ਨੂੰ ਜਾਂ ਕੋਈ ਖਤਰਾ ਆ ਜਾਂ ਇਸ ਦਾ ਕੀ ਮਤਲਬ ਆ? ਦੇਖੋ ਵੱਖਰੀ ਕਮੇਟੀ ਦਾ ਪਹਿਲਾਂ ਵੀ ਕੋਰਟ ਦੇ ਵਿੱਚ ਚੈਲੰਜ ਹੈ ਜੀ, ਤੇ ਕੋਰਟ ਦੇ ਵਿੱਚ ਜਿਹੜੇ ਚੈਲੰਜ ਆ ਉਹ ਤੇ ਤਰੀਕ ਪਈ ਹੋਈ ਹੈ ਗਾਂ ਉਹਦੇ ਤੇ ਕੀ ਡਿਸੀਜਨ ਕੋਰਟ ਦਾ ਹੁੰਦਾ, ਕਿਉਂਕਿ ਹਾਲੇ ਅਦਾਲਤ ਨੇ ਜਿਹੜਾ ਸਟੇਟਸ ਕੋ ਰੱਖਣ ਦਾ ਆਦੇਸ਼ ਦਿੱਤਾ ਹੋਇਆ ਹੈ। ਮਤਲਬ ਜਿਹਨਾਂ ਗੁਰਦੁਆਰਿਆਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਕਬਜ਼ਾ ਉੱਥੇ ਉਹਨਾਂ ਦਾ ਕਬਜ਼ਾ ਰਹੇਗਾ ਤੇ 2 ਦਿਨ ਪਹਿਲਾਂ ਅਦਾਲਤ ਦੇ ਹੁਕਮ ਤੋਂ ਪਹਿਲਾਂ ਝੀਂਡੇ ਹੋਰਾਂ ਦੇ ਕਬਜ਼ੇ ਕਰ ਲਏ ਜਾਂ ਜਿੱਥੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਲੋਕ ਆ ਉਹਨਾਂ ਦੇ ਕਬਜ਼ੇ ਪਹਿਲਾਂ ਤੋਂ ਆ, ਉਹਨਾਂ ਦੇ ਕਬਜ਼ੇ ਰਹਿਣਗੇ। ਸੋ ਇਹ ਮਾਮਲਾ ਅਦਾਲਤ ਵਿੱਚ ਵੀ ਹੈ। ਪਰ ਜਿਹੜਾ ਬੜਾ ਇੰਪੋਰਟੈਂਟ ਇਸ਼ੂ ਇਸ ਕਰਕੇ ਹੈ ਵੀ ਇਹਨੂੰ ਵੋਟਿੰਗ ਟੂਲ ਦੇ ਤੌਰ ਦੇ ਉੱਤੇ ਯੂਜ਼ ਕੀਤਾ ਸੀ ਭੁਪਿੰਦਰ ਸਿੰਘ ਹੁੱਡਾ ਨੇ ਜੀ। ਟਾਈਮਿੰਗ ਇਹ ਰੱਖੀ ਹਰਿਆਣੇ ਦੀ ਵੱਖਰੀ ਕਮੇਟੀ ਜਿਹੜੀ ਆ ਉਹਦਾ ਐਕਟ ਬਣਾ ਦਿਓ ਤੇ ਹਰਿਆਣੇ ਦੀ ਸਿੱਖ ਜਾਂ ਪੰਜਾਬੀ ਵੋਟ ਜਿਹੜੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਚੁਣੇਗੀ ਉਹਨੂੰ ਵਾਪਸ ਲੈ ਕੇ ਆਓ। ਉਹਦੇ 'ਚ ਕਾਫੀ ਹੱਦ ਤੱਕ ਸਫਲਤਾ ਮਿਲੀ ਹੈ ਭੁਪਿੰਦਰ ਸਿੰਘ ਹੁੱਡਾ ਨੂੰ। ਪਰ ਇਹਦੇ 'ਚ ਪੇਚ ਇਹ ਆ ਵੀ ਜੇ ਤੁਸੀਂ ਇੱਕ ਕਮਿਸ਼ਨ ਬਣਾਤਾ, ਗੁਰਦੁਆਰਾ ਚੋਣ ਕਮਿਸ਼ਨ ਬਣਾਤਾ ਜਸਟਿਸ ਕੁਲਦੀਪ ਸਿੰਘ ਦਾ, ਫਿਰ ਉਹਨਾਂ ਨੂੰ ਵੀ ਸਟਾਫ ਕਿਉਂ ਨਹੀਂ ਦਿੱਤਾ ਹੁਣ ਤੱਕ? ਇਹਦਾ ਭਾਵ ਇਹ ਹੈ ਕਿ ਸਟਾਫ ਨਹੀਂ ਮੁਹੱਈਆ ਕਰਵਾਇਆ ਗਿਆ ਤੇ ਕੰਮ ਉਹਦਾ ਸ਼ੁਰੂ ਨਹੀਂ ਹੋਣਾ। ਉਹਨੇ ਕੱਲ ਕਹਿ ਦਿੱਤਾ ਜਸਟਿਸ ਕੁਲਦੀਪ ਸਿੰਘ ਹੋਰਾਂ ਨੇ
ਵੀ ਭਾਈ ਮੇਰੇ ਕੋਲ ਤਾਂ ਸਟਾਫ ਨਹੀਂ, ਮੈਂ ਤਾਂ ਆਪਣੇ ਪੁਰਾਣੇ ਆਪਣਾ ਪੁਰਾਣਾ ਕੰਮ ਕਰ ਰਿਹਾ। ਜਦੋਂ ਨਵਾਂ ਸਟਾਫ ਆਊਗਾ ਮੈਨੂੰ 1.5 ਸਾਲ ਦਾ ਵਕਤ ਦਿੱਤਾ ਹੈ, 1.5 ਸਾਲ 'ਚ ਅਸੀਂ ਦੇਖ ਲਾਂਗੇ, ਚੋਣਾਂ ਕਰਾ ਦਾਂਗੇ। ਹੁਣ 1.5 ਸਾਲ ਕਿੱਦਾਂ ਹੋਣਗੇ? ਸਵਾਲ ਇਹ ਹੈ ਵੀ ਜੇ ਚੋਣਾਂ ਹੋ ਜਾਣੀਆਂ ਦੀਵਾਲੀ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਜੋ ਦਿਖਾਈ ਦੇ ਰਿਹਾ ਜੀ ਤਾਂ ਫਿਰ ਚੋਣਾਂ ਤੋਂ ਬਾਅਦ ਜੇ ਸਰਕਾਰ ਬੀਜੇਪੀ ਦੀ ਬਣ ਜਾਵੇ ਜਾਂ ਕਿਸੇ ਹੋਰ ਦੀ ਬਣ ਜਾਵੇ, ਕਾਂਗਰਸ ਦੀ ਨਾ ਬਣੇ, ਫਿਰ ਕਾਂਗਰਸ ਦੇ ਜਿਹੜੇ ਫੈਸਲੇ ਡਿਸੀਜਨ ਉਹ ਉਲਟਾਇਆ ਵੀ ਜਾ ਸਕਦਾ। ਫਿਰ ਜਿਹੜਾ ਕਮਿਸ਼ਨਰ ਲਾਏ ਗਏ ਨੇ ਜਾਂ ਕਮਿਸ਼ਨ ਬਣਾਇਆ ਗਿਆ ਗੁਰਦੁਆਰਾ ਕਮਿਸ਼ਨ, ਉਹਨੂੰ ਰਿਵਰਸ ਵੀ ਕੀਤਾ ਜਾ ਸਕਦਾ। ਸ਼ਾਇਦ ਇਸੇ ਮਾਰਗ ਦੇ ਉੱਤੇ ਬੀਜੇਪੀ ਬੈਠੀ ਵੀ ਹੋਈ ਹੈ ਜਾਂ ਅਕਾਲੀ ਦਲ ਬੈਠਾ ਵੀ ਹੋਇਆ, ਪਰ ਇਹ ਬੜਾ ਟੇਢਾ ਮਾਮਲਾ ਹੈ। ਇਹ 'ਚ ਸੰਵਿਧਾਨਕ ਤੌਰ ਦੇ ਉੱਤੇ ਬਹੁਤ ਸਾਰੇ ਡਿੱਕੇ ਹੋ ਸਕਦੇ ਆ, ਇਹ 'ਚ ਕਾਨੂੰਨੀ ਰਾਵਾਂ ਲੈਣੀਆਂ ਪੈਣਗੀਆਂ। ਪਰ ਲੱਗਦਾ ਇਹ ਹੈ ਕਿ ਕਾਂਗਰਸ ਦੀ ਸਰਕਾਰ ਜੇ ਨਹੀਂ ਰਹਿੰਦੀ ਹਰਿਆਣੇ ਦੇ ਵਿੱਚ ਤਾਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਜਿਹੜਾ ਆ ਉਹ ਦੁਬਾਰਾ ਛਿੜੇਗਾ, ਉਹ ਖਟਾਈ 'ਚ ਵੀ ਪੈ ਸਕਦਾ। ਅਦਾਲਤ ਆਪਣੇ ਤਰੀਕੇ ਦੇ ਨਾਲ ਉਹਦੇ ਤੇ ਫੈਸਲਾ ਕਰੇਗੀ ਤੇ ਨਵੀਂ ਸਰਕਾਰ ਜਿਹੜੀ ਆਪਣੇ ਤਰੀਕੇ ਦੇ ਨਾਲ ਜਿਹੜਾ ਐਕਟ ਹੈ ਉਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਜੀ ਤੇ ਹਰਿਆਣਾ ਦੇ ਵਿੱਚ ਹੀ ਰਹਿੰਦੇ ਹੋਏ ਆਪਾਂ ਇਹ ਤੁਹਾਨੂੰ ਪੁੱਛਦੇ ਹਾਂ ਵੀ ਜੇ ਜਿੱਦਾਂ ਤੁਸੀਂ ਦੱਸਿਆ ਵੀ ਦੀਵਾਲੀ ਤੋਂ ਪਹਿਲਾਂ ਜਾਂ ਅਕਤੂਬਰ ਦੇ ਵਿੱਚ ਜੇ ਚੋਣਾਂ ਹੋ ਜਾਂਦੀਆਂ ਆ ਤਾਂ ਉੱਥੇ ਜਿੰਨੇ ਵੀ ਗੱਠਜੋੜ ਸੀਗੇ, ਜਿੰਨੇ ਕੁ ਵੀ ਸੀਗੇ, ਉਹ ਸਾਰੇ ਟੁੱਟ ਗਏ ਆ, ਸਾਰੇ ਕੱਲਮ ਕੱਲੇ ਜੇ ਨਜ਼ਰ ਆ ਰਹੇ ਆ। ਕੀ ਸਥਿਤੀ ਤੁਹਾਨੂੰ ਬਣਦੀ ਨਜ਼ਰ ਆਉਂਦੀ ਹੈ ਚੋਣਾਂ ਤੋਂ ਪਹਿਲਾਂ? ਦੇਖੋ, ਜੇ ਤਾਂ ਹਰਿਆਣਾ ਜਨਤਾ ਕਾਂਗਰਸ ਜਿਹਦੇ ਮੁਖੀ ਕੁਲਦੀਪ ਬਿਸ਼ਨੋਈ ਆ, ਭਜਨ ਲਾਲ ਦੇ ਮੁੰਡੇ, ਉਹਦਾ ਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਕਾਇਮ ਰਹਿੰਦਾ ਤਾਂ ਨੋ ਡਾਊਟ ਭਾਰਤੀ ਜਨਤਾ ਪਾਰਟੀ ਤੇ ਹਰਿਆਣਾ ਜਨਤਾ ਕਾਂਗਰਸ ਜਿਹੜੇ ਰਲ ਕੇ ਸਵੀਪ ਕਰ ਸਕਦੇ ਸੀ ਹਰਿਆਣੇ ਦੇ ਵਿੱਚ ਜੀ। ਪਰ ਸੀਟਾਂ ਦੀ ਐਡਜਸਟਮੈਂਟ ਨੂੰ ਲੈ ਕੇ ਜਾਂ ਚੀਫ ਮਿਨਿਸਟਰ ਦੇ ਅਹੁਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਜ਼ਿੱਦ ਹੈ। ਭਾਰਤੀ ਜਨਤਾ ਪਾਰਟੀ ਦੇ ਨਵੇਂ ਜਿਹੜੇ ਪ੍ਰੈਜ਼ੀਡੈਂਟ ਲਾਏ ਗਏ ਨੇ ਨੈਸ਼ਨਲ ਲੈਵਲ ਤੇ, ਅਮਿਤ ਸ਼ਾਹ, ਉਹਨਾਂ ਦੀ ਜ਼ਿੱਦ ਹੈ ਕਿ ਸਾਡਾ ਮੁੱਖ ਮੰਤਰੀ ਚਾਹੀਦਾ ਹਰਿਆਣੇ 'ਚ, ਪੁਰਾਣਾ ਸਮਝੌਤਾ ਨਹੀਂ ਚੱਲਣਾ ਕੁਲਦੀਪ ਬਿਸ਼ਨੋਈ ਦਾ ਜੀ। ਇਸ ਕਰਕੇ ਤੁਸੀਂ ਉਹ 30-35 ਸੀਟਾਂ ਵੱਧ ਤੋਂ ਵੱਧ ਦੇਣ ਨੂੰ ਤਿਆਰ ਹੈ ਬੀਜੇਪੀ ਵਾਲੇ ਹਰਿਆਣਾ ਜਨਤਾ ਕਾਂਗਰਸ ਨੂੰ, ਬਰਾਬਰ ਦੀ ਧਿਰ ਮੰਨਣ ਨੂੰ ਤਿਆਰ ਨਹੀਂ। ਉਹ ਰਿਸ਼ਤਾ ਟੁੱਟ ਗਿਆ ਉਹਨਾਂ ਦਾ। ਹੁਣ ਬੀਜੇਪੀ ਇਕੱਲੀ ਆ, ਹਰਿਆਣਾ ਜਨਤਾ ਕਾਂਗਰਸ ਨੇ ਵਿਨੋਦ ਸ਼ਰਮਾ ਨੂੰ ਨਾਲ ਲਾ ਲਿਆ ਜਿਹੜਾ ਪਹਿਲਾਂ ਕਾਂਗਰਸ ਦਾ ਲੀਡਰ ਸੀ, ਤੇ ਉਧਰ ਕਾਂਗਰਸ ਕਰੀ ਆ ਕਾਫੀ ਹੱਦ ਤੱਕ। ਚੌਧਰੀ ਵਰਿੰਦਰ ਸਿੰਘ ਜਿਹੜੇ ਆ ਕਾਂਗਰਸ ਗਏ ਆ, ਪਰ ਨੈਸ਼ਨਲ ਲੋਕ ਦਲ ਵੀ ਆਪਣੇ ਤੌਰ ਤੇ ਚੋਣ ਲੜ ਰਿਹਾ, ਅਕਾਲੀ ਦਲ ਉਹਨਾਂ ਨੂੰ ਮਦਦ ਕਰੇਗਾ। ਹੁਣ ਸਵਾਲ ਹੈ ਕਿ ਲਗਭਗ 4 ਪ੍ਰਮੁੱਖ ਧਿਰਾਂ ਜਿਹੜੀਆਂ ਇਕੱਲੀਆਂ ਚੋਣਾਂ ਲੜ ਰਹੀਆਂ ਜੀ। ਕੱਲ ਤੱਕ ਜਿਹੜੀ ਸੰਭਾਵਨਾ ਸੀ ਹਰਿਆਣਾ ਜਨਤਾ ਕਾਂਗਰਸ ਤੇ ਬੀਜੇਪੀ ਸਾਂਝੇ ਤੌਰ ਤੇ ਜੇ ਲੜਦੇ ਵੀ ਬੁਰੀ ਤਰ੍ਹਾਂ ਕਾਂਗਰਸ ਜਿਹੜੀ ਹਾਰੇਗੀ, ਉਹ ਸੰਭਾਵਨਾ ਦੇ ਵਿੱਚ ਥੋੜੀ ਜਿਹੀ ਤਬਦੀਲੀ ਇਹ ਆਈ ਆ ਜੋ ਮੇਰੀ ਸਮਝ ਹੈ ਵੀ ਸ਼ਾਇਦ ਜਿਹੜੀ ਸਰਕਾਰ ਬਣੇਗੀ ਉਹਦੇ 'ਚ ਕਾਂਗਰਸ ਦੀ ਮਦਦ ਜ਼ਰੂਰ ਲੈਣੀ ਪਏਗੀ, ਕਿਉਂਕਿ ਜੇ 4 ਵੱਡੀਆਂ ਧਿਰਾਂ ਵੱਖਰੀਆਂ ਚੋਣਾਂ ਲੜਦੀਆਂ, ਵੋਟਾਂ ਵੰਡੀਆਂ ਜਾਣਗੀਆਂ ਤੇ ਲਾਜ਼ਮੀ ਤੌਰ ਤੇ ਕਾਂਗਰਸ ਆਪਣੇ ਆਪ ਨੂੰ ਥੋੜਾ ਬਹੁਤਾ ਬਚਾ ਸਕੇਗੀ। 10 ਸਾਲ ਦਾ ਭੁਪਿੰਦਰ ਸਿੰਘ ਹੁੱਡਾ ਦਾ ਜਿਹੜਾ ਰਾਜ ਹੈ ਜੀ ਕਾਂਗਰਸ ਰਾਜ ਹਰਿਆਣੇ ਦੇ ਵਿੱਚ, ਉਹਦੇ ਖਿਲਾਫ ਇੱਕ ਐਂਟੀ ਜਿਹੜੀ ਇੱਕ ਸਟੇਟ ਦੀ ਇੱਕ ਲਹਿਰ ਹੁੰਦੀ ਉਹ ਤਾਂ ਦਿਖਾਈ ਦੇ ਰਹੀ ਹੈ ਜੀ, ਤੇ ਪਰ ਉਹ ਮੁਕੰਮਲ ਰੂਪ ਦੇ ਵਿੱਚ ਇੱਕ ਥਾਂ ਦੇ ਉੱਤੇ ਨਹੀਂ ਹੈ। ਜੇ ਐਂਟੀ ਸਟੇਟ ਜਿਹੜੀ ਉਹ ਮੂਵ ਹੈ ਉਹ ਮੁਕੰਮਲ ਰੂਪ ਦੇ ਵਿੱਚ ਇੱਕ ਥਾਂ ਤੇ ਹੋਵੇ, ਜਾਂ ਦੋ ਚੀਜ਼ਾਂ ਵੀ ਰਲੀਆਂ ਹੋਣ, 2 ਧੜੇ ਵੀ ਇਕੱਠੇ ਹੋਣ, ਤਾਂ ਵੀ ਜਿਹੜੇ ਰਿਜ਼ਲਟ ਹੈ ਸ਼ਾਇਦ ਹੋਰ ਤਰ੍ਹਾਂ ਆਉਂਦੇ। ਪਰ ਹੁਣ 4 ਵੱਖਰੀਆਂ ਧਿਰਾਂ ਤੇ ਵੱਡੀਆਂ ਧਿਰਾਂ ਵੱਖਰੀਆਂ ਚੋਣਾਂ ਲੜ ਰਹੀਆਂ ਤੇ ਬਹੁਤੀ ਸੰਭਾਵਨਾ ਹੰਗ ਅਸੈਂਬਲੀ ਦੀ ਹੈ ਜੀ। ਉਹਦੇ ਵਿੱਚ ਕਾਂਗਰਸ, ਭਾਰਤੀ ਜਨਤਾ ਪਾਰਟੀ, ਹਰਿਆਣਾ ਜਨਤਾ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ, ਇਹਨਾਂ 'ਚ 4 ਕੋਨੇ ਮੁਕਾਬਲੇ ਹੋਣਗੇ ਸਾਰੀਆਂ ਸੀਟਾਂ ਦੇ ਉੱਤੇ। ਸਵਾਲ ਇਹ ਹੈ ਕਿ ਬੀਐਸਪੀ ਕਿਸ ਤਰ੍ਹਾਂ ਦਾ ਰੋਲ ਰੱਖਦੀ ਹੈ, ਬੀਐਸਪੀ ਦੀ ਕਿਸ ਤਰ੍ਹਾਂ ਦੀ ਰਣਨੀਤੀ ਰਹਿੰਦੀ ਹੈ। ਭਾਵੇਂ ਬੀਐਸਪੀ ਦਾ ਬਹੁਤ ਜ਼ਿਆਦਾ ਹਰਿਆਣੇ ਦੇ ਵਿੱਚ ਜਿਹੜਾ ਅਸਰ ਨਹੀਂ ਹੈ, ਪਰ ਫਿਰ ਵੀ ਕੁਝ ਵੋਟਾਂ ਦੀ ਘੱਟ ਵੱਧ ਉਹ ਕਰ ਜਾਂਦੇ ਆ। ਮੇਰੀ ਆਪਣੀ ਇਹ ਸਮਝ ਹੈ ਕਿ ਜੇ ਇਸ ਤਰ੍ਹਾਂ ਚੋਣ ਹੁੰਦੀ ਹੈ ਜਿਸ ਤਰ੍ਹਾਂ ਅੱਜ ਦਿਖਾਈ ਦੇ ਰਹੀ ਹੈ ਵੀ ਇਹਨਾਂ ਦਾ ਆਪਸੀ ਤਾਲਮੇਲ ਕਿਸੇ ਦਾ ਵੀ ਕਿਸੇ ਨਾਲ ਨਹੀਂ ਹੁੰਦਾ, ਤਾਂ ਫਿਰ 4 ਕੋਨੇ ਲੜਾਈ ਦੇ ਵਿੱਚ ਸਾਰੀਆਂ ਧਿਰਾਂ ਜਿਹੜੀਆਂ ਨੇੜੇ ਤੇੜੇ ਜਿਹੜੀਆਂ ਸੀਟਾਂ ਲੈ ਕੇ ਜਾਣਗੀਆਂ ਤੇ ਇੱਕ ਧਿਰ ਦੂਜੀ ਧਿਰ ਦੀ ਹਮਾਇਤ ਦੇ ਨਾਲ ਹੀ ਕੋਈ ਉੱਥੇ ਸਰਕਾਰ ਬਣਾ ਸਕੇਗੀ। ਸੋ ਕਾਂਗਰਸ ਪੂਰੀ ਤਰ੍ਹਾਂ ਉੱਥੇ ਖਤਮ ਹੋ ਜਾਏਗੀ ਜਿੱਦਾਂ ਦੇਸ਼ ਦੇ ਵਿੱਚ ਹੋਇਆ, ਏਦਾਂ ਦੀ ਸੰਭਾਵਨਾ ਹੁਣ ਜਿਹੜੀ ਉੱਥੇ ਘਟ ਗਈ ਹੈ ਜੀ। ਤੇ ਆਪਾਂ ਜਿਹੜੀ ਹੁਣ ਗੱਲ ਕਰਦੇ ਹਾਂ ਅਗਲੀ ਭਾਜਪਾ ਨੂੰ ਲੈ ਕੇ, ਬੀਜੇਪੀ ਨੂੰ ਲੈ ਕੇ, ਜਦ ਲੋਕ ਸਭਾ ਦੀਆਂ ਇਲੈਕਸ਼ਨ ਸੀ ਇਹਨਾਂ ਨੇ ਮਿਸ਼ਨ ਜਿਹੜੇ ਆ ਰੱਖੇ 272 ਪਲੱਸ ਜਿਹੜੀਆਂ ਸੀਟਾਂ ਉਸ ਦਾ। ਜੰਮੂ ਕਸ਼ਮੀਰ 'ਚ ਇਹ ਅੱਡ ਤੌਰ ਦੇ ਉੱਤੇ ਲੜ ਰਹੇ ਨੇ, 44 ਪਲੱਸ ਜਿੱਦਾਂ ਕਹਿ ਰਹੇ ਆ ਵੀ ਉੱਥੇ ਸੀਟਾਂ ਲੈਣੀਆਂ। ਹੁਣ ਹਰਿਆਣੇ ਦੇ ਵਿੱਚ ਇਹਨਾਂ ਨੇ ਕਿਹਾ ਵੀ ਮਿਸ਼ਨ 65 ਜਿਹੜੀਆਂ ਜੀ 65 ਜਾਂ ਉਸ ਤੋਂ ਵੱਧ ਜਿਹੜੀਆਂ ਸੀਟਾਂ ਆ ਉਹ ਉਹਨਾਂ ਨੇ ਲੈਣੀਆਂ ਆ। ਇਸ ਦੀ ਕਿੰਨੀ ਕੁ ਪੋਸੀਬਿਲਿਟੀ ਹੈਗੀ ਆ, ਕੀ ਇਸ ਦੇ ਵਿੱਚ ਉਹ ਕਾਮਯਾਬ ਹੋ ਸਕਣਗੇ ਵਿਸ਼ੇਸ਼ ਤੌਰ ਦੇ ਉੱਤੇ ਹਰਿਆਣੇ 'ਚ?
ਇਹ ਦੋ ਪਰਤਾਂ ਦੇ ਵਿੱਚ ਗੱਲ ਹੈ ਅਸਲ ਦੇ ਵਿੱਚ। ਨੰਬਰ 1 ਤਾਂ ਜਿਹੜੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਲਗਭਗ ਉਹੀ ਗੱਲ ਹੈ ਇੱਥੇ। 65+ ਦਾ ਜਿਹੜਾ ਮਿਸ਼ਨ ਹੈ ਇਹ ਪੋਸੀਬਲ ਨਹੀਂ ਮੇਰੇ ਖਿਆਲ ਦੇ ਵਿੱਚ ਜੀ ਹਰਿਆਣੇ ਦੇ ਵਿੱਚ, ਜੇ ਇਕੱਲੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਹੈ। ਸਵਾਲ ਹੈ ਕਿ ਮੈਂ ਸਮਝਦਾ ਹੈ ਕਿ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ 'ਚ ਦੇਸ਼ ਵਿੱਚ ਇਸ ਵੇਲੇ ਸਰਕਾਰ ਚੱਲ ਰਹੀ ਹੈ ਤੇ ਖੁਦ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ 272+ ਦਾ ਜਿਹੜਾ ਉਹਨਾਂ ਦਾ ਟਾਰਗੇਟ ਹੈ ਉਹ ਏਦਾਂ ਅਚੀਵ ਕਰ ਜਾਣਗੇ। ਉਹ ਹੋ ਗਿਆ ਜੀ। ਉਹ ਇਸ ਕਰਕੇ ਨਹੀਂ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਸਾਫ਼ ਸੁਥਰੀ ਰਾਜਨੀਤੀ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਜੀ ਜੀ। ਉਹ ਇਸ ਕਰਕੇ ਹੋਇਆ ਕਿ ਕਾਂਗਰਸ ਦਾ 10 ਸਾਲ ਦਾ ਕੁਸ਼ਾਸਨ ਰਿਹਾ ਜੀ। ਖਾਸ ਤੌਰ ਦੇ ਉੱਤੇ ਕਾਂਗਰਸ ਦੇ ਰਾਜ ਦੇ ਵਿੱਚ ਜਿਹੜੇ ਲੱਖਾਂ ਕਰੋੜਾਂ ਦੇ ਘੁਟਾਲੇ ਹੋਏ ਆ ਨੇ ਕਾਂਗਰਸ ਨੂੰ ਬਦਨਾਮ ਕਰਤਾ। ਦੂਜੀ ਗੱਲ, ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਉਸ 10 ਸਾਲਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ, ਉਹ ਆਜ਼ਾਦਾਨਾ ਤੌਰ ਦੇ ਉੱਤੇ ਇੱਕ ਪਰਸਨੈਲਿਟੀ ਦੇ ਤੌਰ ਦੇ ਉੱਤੇ ਵੋਕਲ ਕਦੀ ਨਹੀਂ ਦੇਖੇ ਲੋਕਾਂ ਨੇ। ਉਹ ਇੱਕ ਦੱਬੂ ਕਿਸਮ ਦੇ ਪ੍ਰਧਾਨ ਮੰਤਰੀ ਸਾਬਤ ਹੋਏ। ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਵਿੱਚ ਖੁਦ ਕੋਈ ਡਿਸੀਜਨ ਲੈਣ ਦੀ ਕੋਈ ਕੈਪੈਸਿਟੀ ਨਹੀਂ ਜਾਂ ਸਮਰੱਥਾ ਨਹੀਂ, ਇਹ ਗੱਲ ਜਿਹੜੀ ਆ ਪ੍ਰਚਾਰੀ ਗਈ ਬਹੁਤ ਹੱਦ ਤੱਕ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਪ੍ਰਚਾਰ ਦਾ ਟ੍ਰੇਡਮਾਰਕ ਇਹਨੂੰ ਬਣਾ ਲਿਆ। ਇਸ ਕਰਕੇ ਕਾਂਗਰਸ ਦੀਆਂ ਨਾਕਾਮੀਆਂ ਤੇ ਪ੍ਰਧਾਨ ਮੰਤਰੀ ਦਾ ਲਗਾਤਾਰ ਆਪਣੇ ਆਪ ਨੂੰ ਸਾਬਤ ਨਾ ਕਰਨਾ। ਕਈ ਵਾਰੀ ਇਹ ਹੁੰਦਾ ਵੀ ਜਿਹੜੀ ਪਰਸਨੈਲਿਟੀ ਹੈ ਨਾ, ਤੁਸੀਂ ਕੁਝ ਨਾ ਕਰੋ, ਪਰਸਨੈਲਿਟੀ ਦਾ ਕਲਟ ਹੁੰਦਾ ਹੈ। ਜੀ ਜੀ। ਜਿੱਦਾਂ ਹੁਣ ਇਸ ਵੇਲੇ ਨਰਿੰਦਰ ਮੋਦੀ ਨੇ 100 ਦੇ ਕੁਝ ਨਹੀਂ ਕੀਤਾ ਦੇਸ਼ ਵਾਸਤੇ, ਪਰ ਉਹਦਾ ਇੱਕ ਪਰਸਨੈਲਿਟੀ ਕਲਟ ਹੈ। ਜੋ ਭਾਸ਼ਣ ਕਰਦਾ ਬਿਨਾਂ ਪੜ੍ਹੇ ਕਰਦਾ, ਭਾਵੇਂ ਲਿਖ ਕੇ ਥੱਲੇ ਵੀ ਰੱਖਿਆ ਹੋਵੇ, ਪੁਆਇੰਟ ਲਿਖੇ ਹੁੰਦੇ ਆ, ਪਰ ਪ੍ਰਧਾਨ ਮੰਤਰੀ ਦੇ ਤੌਰ ਤੇ ਲਾਲ ਕਿਲੇ ਤੋਂ ਭਾਸ਼ਣ, ਪ੍ਰਧਾਨ ਮੰਤਰੀ ਦੇ ਤੌਰ ਤੇ ਪਾਰਲੀਮੈਂਟ 'ਚ ਪਹਿਲਾ ਭਾਸ਼ਣ ਜਾਂ ਚੋਣਾਂ ਤੋਂ ਪਹਿਲਾਂ ਚੋਣ ਮੁਹਿੰਮ ਦੇ ਦੌਰਾਨ ਜਿਹੜੇ ਭਾਸ਼ਣ ਉਹਨੇ ਕੀਤੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਹ ਦਰਸਾਉਂਦੀਆਂ ਕਿ ਨਰਿੰਦਰ ਮੋਦੀ ਜਿਹੜੇ ਆ ਇੱਕ ਦਬੰਗ ਕਿਸਮ ਦੇ ਆਗੂ ਆ। ਉਹਦੇ ਮੁਕਾਬਲੇ ਜਿਹੜੇ ਪ੍ਰਧਾਨ ਮੰਤਰੀ ਸਾਡੇ ਰਹੇ 10 ਸਾਲ ਡਾਕਟਰ ਮਨਮੋਹਨ ਸਿੰਘ, ਉਹ ਜਿਹੜੇ ਆ ਉਹ ਇੱਕ ਆਜ਼ਾਦ ਪਰਸਨੈਲਿਟੀ ਦੇ ਤੌਰ ਤੇ ਉੱਭਰ ਨਹੀਂ ਸਕੇ ਤੇ ਕਾਂਗਰਸ ਉਹਦਾ ਵੀ ਨਾਕਾਮ ਸੀ ਬਹੁਤੇ ਮੋਰਚਿਆਂ ਤੇ ਘੁਟਾਲੇ ਬਹੁਤ ਹੋਏ, ਜਿਹਦੇ ਕਰਕੇ ਲੋਕਾਂ ਦਾ ਗੁੱਸਾ ਨਿਕਲਿਆ ਤੇ ਲੋਕਾਂ ਦੇ ਗੁੱਸੇ ਦੇ ਵਿੱਚ ਅਲਟਰਨੇਟ ਜਿਹੜਾ ਉਹਨਾਂ ਨੂੰ ਦਿਖਾਈ ਦਿੱਤਾ ਉਹ ਨਰਿੰਦਰ ਮੋਦੀ ਦੇ ਰੂਪ ਵਿੱਚ ਦਿਖਾਈ ਦਿੱਤਾ। ਇਸ ਕਰਕੇ ਨਰਿੰਦਰ ਮੋਦੀ ਆਪਣੀ ਜਿਹੜੀ ਉਹਨਾਂ ਦੀ ਇੱਕ ਇੱਛਾ ਸੀ ਉਹਦੇ ਤੋਂ ਵੀ ਕਿਤੇ ਵੱਧ 272 ਤੋਂ ਪਲੱਸ ਇਕੱਲੇ ਬੀਜੇਪੀ ਵਾਲੇ ਸੀਟਾਂ ਜਿੱਤ ਕੇ ਤੇ ਸਰਕਾਰ ਉਹਨਾਂ ਦੀ ਹੈ। ਉਹਨੇ ਭਰਮ ਭਾਲ ਲਿਆ ਬੀਜੇਪੀ ਨੇ ਵੀ ਜਿੱਦਾਂ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜੋ ਕੁਝ ਹੋ ਉਹ ਸੂਬੇ ਦੇ ਵਿੱਚ ਵੀ ਹੋ ਸਕਦਾ। ਇਸੇ ਕਰਕੇ ਇਹਨਾਂ ਨੇ ਕੱਲੇ ਚੋਣ ਲੜਨ ਦੀ ਜਿਹੜੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਅਮਿਤ ਸ਼ਾਹ ਨੂੰ ਪ੍ਰੈਜ਼ੀਡੈਂਟ ਬਣਾ ਲਿਆ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਹੁਣ ਇਸ ਵੇਲੇ ਸਾਰੇ ਸੂਬਿਆਂ ਦੇ ਵਿੱਚ ਬੀਜੇਪੀ ਨੂੰ ਇਕੱਲੇ ਤੌਰ ਦੇ ਉੱਤੇ ਸੱਤਾ 'ਚ ਲਿਆਉਣ ਦਾ ਯਤਨ ਕਰ ਰਹੀ ਹੈ, ਜਿਹੜੇ ਪੋਸੀਬਲ ਨਹੀਂ ਹੈ। ਉਹ ਬਿਹਾਰ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਈ ਆ 10 ਸੀਟਾਂ ਤੇ ਉਹਨੇ ਵੀ ਦੱਸ ਦਿੱਤਾ ਕਿ ਜੇ ਸਾਰੇ ਵਿਰੋਧੀ ਇਕੱਠੇ ਹੋਣਗੇ ਤੇ ਬੀਜੇਪੀ ਦੀ ਜਿਹੜੀ ਇਹ ਗੱਲ ਹੈ ਉਹ ਚੱਲਣੀ ਨਹੀਂ। ਹੁਣ ਜੰਮੂ ਕਸ਼ਮੀਰ ਦੇ ਵਿੱਚ +44 ਉਹ ਸਿਰਫ ਧਰਮ ਦਾ ਜਾਂ ਧਾਰਮਿਕ ਤੌਰ ਤੇ ਧਰੂਵੀਕਰਨ ਕਰਨ ਦਾ ਯਤਨ ਹੈ ਨਰਿੰਦਰ ਮੋਦੀ ਦਾ ਜਾਂ ਅਮਿਤ ਸ਼ਾਹ ਦਾ, ਵੀ ਮੁਸਲਿਮ ਵੋਟਾਂ ਦਾ ਧਰੂਵੀਕਰਨ ਹੋ ਜਾਏ ਤੇ ਮੁਸਲਿਮ ਵੋਟ ਜਿਹੜਾ ਘਰੋਂ ਵੋਟ ਪਾਉਣ ਨਾਲ ਨਿਕਲੇ, ਹਾਲਾਤ ਏਦਾਂ ਦੇ ਬਣਾ ਦਿੱਤੇ ਜਾਣ ਵੀ ਮੁਸਲਿਮ ਵੋਟ ਜਿਹੜਾ ਬਾਈਕਾਟ ਕਰਨ ਤੱਕ ਚੱਲ ਜਾਏ ਤੇ ਹਿੰਦੂ ਵੋਟ ਦੇ ਆਸਰੇ ਜੰਮੂ ਦੀਆਂ ਜਿਹੜੀਆਂ ਏਰੀਆ ਦੀਆਂ ਜੰਮੂ ਤੇ ਲਦਾਖ ਦੀਆਂ 48 ਸੀਟਾਂ ਤੇ ਬਾਕੀ ਜਿਹੜੀਆਂ 44 ਸੀਟਾਂ ਉਹ ਬਾਕੀ ਜਿਹੜੇ ਕਸ਼ਮੀਰ ਏਰੀਏ ਦੀਆਂ ਲਾ ਕੇ ਅਸੀਂ 34+ ਸੀਟਾਂ ਜਿੱਤ ਲਾਂਗੇ। ਵੀ ਮੁਸਲਮਾਨ ਵੋਟ ਜਿਹੜੀ ਹੈ ਉਹਦਾ ਬਾਈਕਾਟ ਕਰਵਾ ਦਿੱਤਾ ਜਾਏ। ਇਸ ਤਰ੍ਹਾਂ ਦਾ ਉਹਨਾਂ ਦਾ ਯਤਨ। ਹਰਿਆਣੇ ਦੇ ਵਿੱਚ 65+ ਕਿਵੇਂ ਪੋਸੀਬਲ ਹੈ ਜੀ, ਜਿੱਥੇ 3 ਹੋਰ ਬਰਾਬਰ ਦੀਆਂ ਤੇ ਹੈ, ਪਰ ਇਹ ਭਰਮ ਹੋ ਗਿਆ ਬੀਜੇਪੀ ਨੂੰ ਵੀ ਜਿੱਦਾਂ 272+ ਅਸੀਂ ਲੈ ਗਏ ਦੇਸ਼ 'ਚ ਨਰਿੰਦਰ ਮੋਦੀ ਦਾ ਜਾਦੂ ਸੂਬਿਆਂ 'ਚ ਵੀ ਚੱਲੇਗਾ। ਲੋਕ ਸਭਾ ਦੀ ਚੋਣ ਤੇ ਵਿਧਾਨ ਸਭਾ ਦੀ ਚੋਣ ਬਿਲਕੁਲ ਵੱਖਰੀ ਚੀਜ਼ ਹੈ। ਇਸ ਕਰਕੇ ਮੈਂ ਸਮਝਦਾ ਕਿ 65+ ਜਿਹੜੀ ਹੈ ਉਹਨਾਂ ਦਾ ਸੁਪਨਾ ਰਹਿ ਜਾਏਗਾ ਤੇ ਇਹਦਾ ਅਸਰ ਲਾਜ਼ਮੀ ਤੌਰ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੇ ਪਏਗਾ ਜੀ, ਕਿਉਂਕਿ ਪੰਜਾਬ ਦੀਆਂ 217 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣੀਆਂ, ਜੇ ਬਾਈ ਜਿਵੇਂ 44+ ਲੈ ਜਾਂਦੇ ਆ ਹਰਿਆਣਾ ਉੱਥੇ ਜੰਮੂ ਕਸ਼ਮੀਰ 'ਚ ਤੇ 65+ ਲੈ ਜਾਂਦੇ ਆ ਹਰਿਆਣੇ ਦੇ ਵਿੱਚ ਬੀਜੇਪੀ ਵਾਲੇ, ਉਹਦੇ ਬਾਵਜੂਦ ਪੰਜਾਬ ਦੇ ਵਿੱਚ ਇਹ ਨਹੀਂ ਦੁਹਰਾਇਆ ਜਾ ਸਕਦਾ। ਪੰਜਾਬ 'ਚ ਬੀਜੇਪੀ ਇਕੱਲੇ ਜੇ ਚੋਣ ਲੜੇਗੀ ਤਾਂ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਾਰੇਗੀ। ਇਸ ਗੱਲ ਦੀ ਪੱਕੀ ਧਾਰਨਾ ਸਾਡੀ ਮੌਜੂਦ ਹੈ ਇਸ ਵੇਲੇ ਤੇ ਇਹ ਧਾਰਨਾ ਏਦਾਂ ਬਣੀ ਰਹੇਗੀ, ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਜੀ।
ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਰਕਾਰ ਨੇ ਆਖਿਆ ਸੀਗਾ ਵੀ ਹੁਣ ਰੇਤਾ ਬਜਰੀ ਜਿਹੜੀ ਆ ਉਹ ਆਪ ਵੇਚਣਗੇ, ਪਰ ਜਿਹੜੇ ਇਸ ਦੇ ਵਿੱਚ ਜਿਹੜੀ ਗੱਲ ਲੁਕੀ ਹੋਈ ਆ ਵੀ ਕੁੱਲ ਤਕਰੀਬਨ 450 ਖੁੱਡਾਂ ਜਿੱਥੇ ਕਹਿੰਦੇ ਆ ਜੀ ਰੇਤਾ ਜਿੱਥੋਂ ਕੱਢੀ ਜਾਂਦੀ ਆ, ਸਰਕਾਰ ਦਾ ਜਿਹੜਾ ਆ ਉਹ ਸਿਰਫ ਤੇ ਸਿਰਫ ਤਕਰੀਬਨ 36 ਖੱਡਾਂ ਦੇ ਉੱਤੇ ਹੀ ਰਹੇਗਾ ਹੱਕ, ਬਾਕੀ ਫਿਰ ਵੀ ਪ੍ਰਾਈਵੇਟ ਰਹਿਣਗੇ। ਤੇ ਕੀ ਇਸ ਦੇ ਨਾਲ ਵਾਕਿਆ ਹੀ ਜਿਹੜਾ ਜੀ ਰੇਤਾ ਬਜਰੀ ਦੇ ਰੇਟ ਘਟਣਗੇ? ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਦੇਖੋ, ਇਹ ਮਸਲਾ ਬਹੁਤ ਇੰਪੋਰਟੈਂਟ ਹੈ। ਪੰਜਾਬ ਦੇ ਵਿੱਚ ਹਾਲੇ ਤੱਕ ਜਿਸ ਤਰ੍ਹਾਂ ਰੇਤੇ ਬਜਰੀ ਦਾ ਸੰਕਟ ਪੈਦਾ ਹੋ ਗਿਆ, ਇਹ ਪੈਦਾ ਕੀਤਾ ਕਿਹਨੇ? ਪਹਿਲੀ ਗੱਲ ਤਾਂ ਇਹ ਜੀ ਜੀ ਇਹ ਪੈਦਾ ਸਰਕਾਰ ਦੇ ਵਿੱਚ ਜਿਹੜੇ ਲੋਕ ਬੈਠੇ ਆ, ਜਿਨ੍ਹਾਂ ਨੇ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਹੋਈ ਹੈ, ਉਹਨਾਂ ਕਰਕੇ ਸੰਕਟ ਹੈ। ਲਗਾਤਾਰ ਪੰਜਾਬ ਦੇ ਲੋਕ ਰੌਲਾ ਪਾਉਂਦੇ ਰਹੇ ਵੀ ਰੇਤੇ ਤੇ ਬਜਰੀ ਜਿਹੜੀ ਆ ਪਹੁੰਚ ਤੋਂ ਬਾਹਰ ਹੋ ਰਹੀ ਹੈ ਜੀ, ਰੇਤਾ ਸੀਮੈਂਟ ਦੇ ਭਾਅ ਹੋਣ ਨੂੰ ਫਿਰਦਾ ਜੀ ਜੀ, ਪਰ ਉਹਦੇ ਬਾਵਜੂਦ ਸਰਕਾਰ ਨੇ ਕੰਨ ਨਹੀਂ ਧਰੇ। ਜਦੋਂ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਰਿਐਕਟ ਕੀਤਾ ਆਪਣੀ ਵੋਟ ਦੇ ਨਾਲ, ਤਾਂ ਥੋੜੀ ਜਿਹੀ ਸਰਕਾਰ ਨੂੰ ਅਕਲ ਆਈ ਆ ਤੇ ਹੁਣ ਸਰਕਾਰ ਜਿਹੜੀ ਆ ਆਪਣੀ ਪਾਲਿਸੀ ਨਵੀਂ ਬਣਾ ਰਹੀ ਆ। ਤੇ ਕੱਲ ਕੈਬਨਿਟ ਦੀ ਮੀਟਿੰਗ 'ਚ ਉਹਨਾਂ ਨੇ ਫੈਸਲਾ ਵੀ ਕਰ ਲਿਆ, ਅਸੀਂ ਖਬਰਾਂ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝਾ ਕੀਤਾ ਜੀ। ਹੁਣ ਮਸਲਾ ਇਹ ਹੈ ਕਿ ਦਾਅਵਾ ਇਹ ਹੈ ਵੀ ਪੰਜਾਬ ਵਿੱਚ ਰੇਤੇ ਦੀ ਲੁੱਟ ਰੋਕਣ ਵਾਸਤੇ ਤੇ ਲੋਕਾਂ ਤੱਕ ਸਸਤੇ ਭਾਅ ਜਿਹੜੀ ਆ ਰੇਤਾ ਤੇ ਬਜਰੀ ਪਹੁੰਚਾਉਣ ਲਈ ਸਰਕਾਰ ਜਿਹੜੀ ਹੈ ਉਹ ਤਿਆਰ ਹੋ ਗਈ ਹੈ। ਹੁਣ ਜਿਹੜੀਆਂ ਮਾਈਨਿੰਗ ਸਾਈਟਸ ਹੈ ਉਹਦੀ ਨਿਲਾਮੀ ਨਹੀਂ ਹੋਣੀ, ਖੁਦ ਰੇਤਾ ਕੱਢ ਕੇ ਸਰਕਾਰ ਜਿਹੜੀ ਲੋਕਾਂ ਤੱਕ ਪਹੁੰਚਾਏਗੀ। ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਤੇ ਮੰਡੀ ਬੋਰਡ ਮਿਲ ਕੇ ਕੰਮ ਕਰਨਗੇ। 25 ਏਕੜ ਤੋਂ ਜ਼ਿਆਦਾ ਦੀਆਂ ਜਿਹੜੀਆਂ 36-37 ਸਾਈਟਸ ਹੈ ਉੱਥੇ ਇਹ ਜਿੱਥੇ ਕਿ ਸੈਂਟਰਲ ਐਨਵਾਇਰਨਮੈਂਟ ਮਿਨਿਸਟਰੀ ਨੇ ਕਲੀਅਰੈਂਸ ਦਿੱਤੀ ਹੋਈ ਹੈ, ਉੱਥੇ ਜਿਹੜੀ ਹੈ ਸਰਕਾਰੀ ਏਜੰਸੀਆਂ ਨੂੰ ਜਿਹੜਾ ਕੰਮ ਦਿੱਤਾ ਜਾਏਗਾ। ਪਰ ਸਵਾਲ ਤੁਹਾਡਾ ਜਿਹੜਾ ਵਾਜਬ ਹੈ ਕਿ ਇਹ 450 ਟੋਟਲ ਸਾਡੀਆਂ ਖੱਡਾਂ, ਇਹਦਾ ਮਤਲਬ 36-37 ਜਿਹੜੀਆਂ ਉਹ ਸਰਕਾਰੀ ਏਜੰਸੀਆਂ ਕੋ, ਬਾਕੀ ਸਾਰੀਆਂ ਪ੍ਰਾਈਵੇਟ ਕੋ। ਫਿਰ ਅਸੀਂ ਕਿੱਦਾਂ ਇਹ ਤਵੱਕੋ ਕਰ ਲਈਏ ਵੀ ਪੰਜਾਬ 'ਚ ਰੇਤੇ ਦੀ ਲੁੱਟ ਜਾਰੀ ਨਹੀਂ ਰਹੇਗੀ? ਸੋ ਇਸ ਕਰਕੇ ਮੈਂ ਸਮਝਦਾ ਭਾਵੇਂ ਕੁਝ ਹੱਦ ਤੱਕ ਇਹਦਾ ਅਸਰ ਹੋਏਗਾ। ਲੋਕਾਂ ਨੂੰ ਕਿਹਾ ਗਿਆ ਵੀ ਜੇ ਤੁਹਾਨੂੰ ਰੇਤਾ ਨਹੀਂ ਮਿਲਦਾ ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਤੱਕ ਰੇਤਾ ਪਹੁੰਚਾਵਾਂਗੇ। ਇਸ ਵੇਲੇ 12,000 ਰੁਪਏ ਵਿੱਚ ਇੱਕ ਰੇਤੇ ਦਾ ਟਰੱਕ ਪੈਂਦਾ। ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਜੇ 30,000 ਟਰੱਕ ਲੈ ਜਾਓ 50% ਕੀਮਤਾਂ ਘਟ ਜਾਣਗੀਆਂ। 2 ਸਾਲ ਬਾਅਦ 100 ਤੋਂ ਜ਼ਿਆਦਾ ਸਾਈਟਸ ਦਾ ਠੇਕਾ ਜਿਹੜਾ ਆ ਖਤਮ ਹੋ ਰਿਹਾ 2015-16 ਦੇ ਵਿੱਚ। ਉਸ ਤੋਂ ਬਾਅਦ ਇਹ ਵੀ ਸਰਕਾਰ ਦੇ ਕੋਲ ਆ ਜਾਣੀ ਹੈ, ਜਿਹਦੇ ਕਰਕੇ ਜਿਹੜਾ ਮਾਫੀਆ ਉਹਦਾ ਜਿਹੜਾ ਗੱਠਜੋੜ ਟੁੱਟੇਗਾ। ਇਹ ਦਾਅਵਾ ਕੀਤਾ ਜਾ ਰਿਹਾ, ਪਰ ਇਹ ਅਸੀਂ ਤਾਂ ਹੀ ਕਹਿ ਸਕਾਂਗੇ ਜਦੋਂ ਅਮਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਸਾਰੀਆਂ ਚੀਜ਼ਾਂ ਆਉਣਗੀਆਂ, ਕਿਉਂਕਿ ਹਰ ਖੇਤਰ ਦੇ ਵਿੱਚ ਮਾਫੀਆ ਕੰਮ ਕਰ ਰਿਹਾ। ਰੇਤੇ ਦਾ ਮਾਫੀਆ, ਡਰੱਗ ਦਾ ਮਾਫੀਆ, ਸ਼ਰਾਬ ਦਾ ਮਾਫੀਆ, ਈਵਨ ਆਉਣ ਵਾਲੇ ਦਿਨਾਂ ਤੁਸੀਂ ਦੇਖਾਂਗੇ ਪਾਣੀ ਦਾ ਮਾਫੀਆ ਵੀ ਪੰਜਾਬ ਦੇ ਵਿੱਚ ਆਏਗਾ, ਜਿੱਦਾਂ ਦਿੱਲੀ ਦੇ ਵਿੱਚ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ ਦੀ ਪਹਿਲ ਕਦਮੀ ਜਿਹੜੀ ਹੈ ਇਹ ਲੋਕਾਂ ਦੇ ਪ੍ਰੈਸ਼ਰ ਕਰਕੇ ਹੈ। ਲੋਕਾਂ ਦਾ ਪ੍ਰੈਸ਼ਰ ਹੋਰ ਪਵੇ ਤੇ ਬਾਕੀ ਜਿਹੜੀਆਂ ਖੱਡਾਂ ਉਹ ਤੋਂ ਵੀ ਜਿਹੜਾ ਪ੍ਰਾਈਵੇਟ ਜਿਹੜਾ ਠੇਕੇਦਾਰ ਉਹਨਾਂ ਤੋਂ ਲੈ ਕੇ ਜਿਹੜੀਆਂ ਸਰਕਾਰੀ ਏਜੰਸੀਆਂ ਨੂੰ ਦਿੱਤੀਆਂ ਜਾਣ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਆਸ਼ੂਤੋਸ਼ ਦੇ ਮਾਮਲੇ ਦੇ ਵਿੱਚ ਅੱਜ ਉਹਨਾਂ ਨੇ ਜਿਹੜਾ ਕਹਿਣਾ ਸੀਗਾ ਤੇ ਅੱਜ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਆ ਵੀ ਜੇ ਉਹ ਸਮਾਧੀ 'ਚ ਬੈਠੇ ਆ ਤੇ ਉਹਨਾਂ ਨੂੰ ਫਰਿੱਜ ਵਿੱਚ ਲਾਉਣ ਦੀ ਕੀ ਜ਼ਰੂਰਤ ਪਈ ਆ, ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ? ਦੇਖੋ, ਮੈਨੂੰ ਲੱਗਦਾ ਸਰਕਾਰ ਨੂੰ ਸ਼ਰਮ ਹੀ ਨਹੀਂ ਆ ਰਹੀ ਜੀ। ਪੰਜਾਬ ਸਰਕਾਰ ਕਰ ਕੀ ਰਹੀ ਹੈ ਮੈਨੂੰ ਇਹੀ ਨਹੀਂ ਪਤਾ ਲੱਗ ਰਿਹਾ। ਖੁਦ ਪੰਜਾਬ ਗਵਰਨਮੈਂਟ ਨੇ ਉਹਨੂੰ ਕਲੀਨਿਕਲੀ ਡੈਡ ਐਲਾਨਿਆ, ਖੁਦ ਪੰਜਾਬ ਗਵਰਨਮੈਂਟ ਨੇ ਜੀ। ਹੁਣ ਲਗਾਤਾਰ ਤੀਜੀ ਸੁਣਵਾਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ। ਪਹਿਲਾਂ ਵੀ ਜਿਹੜੀ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਸਾਫ਼ ਤੌਰ ਦੇ ਉੱਤੇ ਕਿਹਾ ਵੀ ਜੇ ਉਹ ਕਲੀਨਿਕਲੀ ਡੈਡ ਹੈ ਸਰਕਾਰ ਮੰਨਦੀ ਹੈ, ਫਿਰ ਸਰਕਾਰ ਹੁਣ ਤੱਕ ਬੈਠੀ ਕੀ ਕਰਦੀ ਹੈ ਜੀ। ਦੂਜੀ ਹੁਣ ਜਿਹੜੀ ਅੱਜ ਤੁਸੀਂ ਗੱਲ ਕਰ ਰਹੇ ਹੋ ਇਹਦੇ 'ਚ ਵੀ ਹਾਈ ਕੋਰਟ ਨੇ ਪੁੱਛਿਆ ਵੀ ਉਹ ਬੰਦਾ ਜਿਹੜਾ ਕਲੀਨਿਕਲੀ ਡੈਡ ਹੈ ਤੇ ਫਰੀਜ਼ਰ ਦੇ ਵਿੱਚ ਹੈ, ਤੁਸੀਂ ਕਹਿ ਰਹੇ ਹੋ ਨਹੀਂ ਉਹ ਡੂੰਘੀ ਸਮਾਧੀ ਚਲ ਗਿਆ। ਜਿਹੜਾ ਬੰਦਾ ਸਮਾਧੀ 'ਚ ਉਹ ਫਰੀਜ਼ਰ 'ਚ ਕਿੱਦਾਂ ਹੋ ਸਕਦਾ ਜੀ? ਇਸ ਤੋਂ ਵੀ ਅੱਗੇ ਸਰਕਾਰ ਹਾਈ ਕੋਰਟ ਨੇ ਪਿਛਲੀ ਸੁਣਵਾਈ 'ਚ ਇਹ ਕਿਹਾ, ਸਰਕਾਰ ਨੂੰ ਪੁੱਛਿਆ ਵੀ ਇਸ ਗੱਲ ਤੇ ਸ਼ਰਮ ਹੋਣੀ ਚਾਹੀਦੀ ਹੈ। ਅਸੀਂ ਵੀ ਕਹਿੰਦੇ ਇਸ ਗੱਲ ਤੇ ਸ਼ਰਮ ਹੋਣੀ ਚਾਹੀਦੀ ਹੈ ਵੀ ਇੱਕ ਬੰਦਾ ਜਿਹਨੂੰ ਤੁਸੀਂ ਮੰਨਦੇ ਹੋ ਗੁਰੂ ਆ, ਗਿਆਨੀ ਹੈ, ਉਹ ਬੰਦਾ ਮਰ ਗਿਆ, ਸਰਕਾਰ ਨੇ ਕਹਿਤਾ ਕਲੀਨਿਕਲੀ ਡੈਡ ਆ, ਫਰੀਜ਼ਰ 'ਚੋਂ ਬੰਦਾ ਲਾਇਆ ਹੋਇਆ, ਹਾਲੇ ਤੱਕ ਉਹਦਾ ਅੰਤਿਮ ਸੰਸਕਾਰ ਨਹੀਂ ਕੀਤਾ। ਉਸ ਤੋਂ ਵੀ ਉੱਪਰ ਕੀ ਹੋ ਰਿਹਾ,
ਆਮ ਜਿਹੜਾ ਕਾਮਨ ਮੈਨ ਹੈ ਦੀ ਸਿੱਖਿਆ ਦੀ ਪੰਜਾਬ 'ਚ ਕੋਈ ਗਰੰਟੀ ਨਹੀਂ। ਉਹ ਜਿਹੜਾ ਫਰੀਜ਼ਰ 'ਚ ਬੰਦਾ ਪਿਆ ਮਰਿਆ ਪਿਆ ਫਰੀਜ਼ਰ 'ਚ ਉਹਨੂੰ ਉਹਦੇ ਵਾਸਤੇ ਜ਼ੈਡ ਸਿਕਿਉਰਿਟੀ ਹੈ ਜੀ। ਇਸ ਤੋਂ ਜ਼ਿਆਦਾ ਮੇਰੇ ਖਿਆਲ ਦੁਨੀਆ 'ਚ ਇੱਕੋ ਇੱਕ ਏਦਾਂ ਦਾ ਕੇਸ ਹੋਏਗਾ, ਮਰੇ ਹੋਏ ਬੰਦੇ ਨੂੰ ਫਰੀਜ਼ਰ 'ਚ ਲੱਗੇ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਹੋਈ ਹੈ ਜੀ। ਇੱਥੇ ਲੋਕਾਂ ਦੀ ਸੁਰੱਖਿਆ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਰੇ ਪਏ ਆ, ਕਲੀਨਿਕਲੀ ਡੈਡ ਆ, ਫਰੀਜ਼ਰ 'ਚ ਲਾਏ ਆ, ਜ਼ੈਡ ਸਿਕਿਉਰਿਟੀ ਦਿੱਤੀ ਹੋਈ ਹੈ। ਇਹ ਤਮਾਸ਼ਾ ਜਿਹੜਾ ਹੋ ਰਿਹਾ ਸਿਰਫ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਹੋ ਸਕਦਾ। ਮਤਲਬ ਲੋਕਾਂ ਨੂੰ ਇਹਦੇ ਤੇ ਪਹਿਲ ਕਰਨੀ ਪਏਗੀ। ਇਹਦੇ ਤੇ ਜਿਹੜੀਆਂ ਘੱਟੋ ਘੱਟ ਤਰਕਸ਼ੀਲ ਵਿਚਾਰਾਂ ਵਾਲੇ ਲੋਕ ਹੈ ਉਹਨਾਂ ਨੂੰ ਇਹਦੇ ਤੇ ਇੱਕ ਮੂਵਮੈਂਟ ਖੜੀ ਕਰਨੀ ਪਏਗੀ ਵੀ ਇਹ ਜਿਹੜਾ ਘੋਰ ਅੰਧ ਵਿਸ਼ਵਾਸ ਤੇ ਗੈਰ ਵਿਗਿਆਨਕ ਵਰਤਾਰਾ ਹੋ ਰਿਹਾ ਹੈ ਤੇ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਸਰਕਾਰ ਉਹਨੂੰ ਓਨ ਕਰ ਰਹੀ ਹੈ ਆਪ ਹੀ ਜਿਹੜੀ ਸਿਕਿਉਰਿਟੀ ਦੇ ਕੇ। ਇਹਦੇ ਖਿਲਾਫ ਸਰਕਾਰ ਦੇ ਖਿਲਾਫ ਇੱਕ ਮੁਹਿੰਮ ਦੀ ਲੋੜ ਹੈ। ਅਖਬਾਰਾਂ ਦੇ ਵਿੱਚ, ਪੱਤਰਕਾਰਾਂ ਦੇ ਵਿੱਚ ਜਾਂ ਮੀਡੀਆ ਦੇ ਵੱਖ-ਵੱਖ ਜਿਹੜੇ ਚੈਨਲ ਹੈ ਉਹਨਾਂ 'ਚ ਮੈਨੂੰ ਲੱਗਦਾ ਇਹ ਗੱਲ ਉਭਾਰਨੀ ਚਾਹੀਦੀ ਹੈ ਕਿ ਸਰਕਾਰ ਨੂੰ ਘੱਟੋ ਘੱਟ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਕਟਹਿਰੇ 'ਚ ਖੜਾ ਕੀਤਾ ਜਾਏ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਜਪਾ ਦੇ ਨਾਲ ਹੀ ਜੁੜੀ ਹੋਈ ਆ, ਜੇ ਕੇਂਦਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜਾ ਆਪਾਂ ਦੇਖ ਰਹੇ ਹਾਂ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਆ, ਇਹ ਜਿਹੜੀ 2 ਮੈਨ ਜਿਹੜੀ ਆਰਮੀ ਆ ਉਹੀ ਬਣ ਕੇ ਰਹਿ ਗਈ ਹੈ। ਟੋਟਲ ਸਰਕਾਰ ਜਿੰਨੇ ਵੀ ਵੱਡੇ ਇਹਨਾਂ ਦੇ ਨੇਤਾ ਸੀਗੇ, ਪੁਰਾਣੇ ਬਜ਼ੁਰਗ ਨੇਤਾ ਸੀ, ਉਹਨਾਂ ਨੂੰ ਹੌਲੀ ਹੌਲੀ ਇਹਨਾਂ ਨੇ ਗੁੱਠੇ ਲਾਤਾ ਤੇ ਹੁਣ ਜਿਹੜੇ ਕੈਬਨਿਟ ਮਿਨਿਸਟਰ ਵੀ ਹੈਗੇ ਆ ਜਿਨ੍ਹਾਂ 'ਚ ਰਾਜਨਾਥ ਸਿੰਘ ਤੇ ਹੋਰ ਵੀ ਜਿਹੜੇ ਨਾਂ ਆਉਂਦੇ ਆ, ਉਹਨਾਂ ਦੇ ਵੀ ਜਿਹੜੇ ਕਈ ਜਿਹੜੇ ਕੰਮ ਆ ਉਹ ਨਰਿੰਦਰ ਮੋਦੀ ਹੁਣੀ ਆਪ ਦੇਖ ਰਹੇ ਆ, ਉਹਨਾਂ ਦੇ ਪਰ ਜਿਹੜੇ ਕੁਤਰੇ ਜਾ ਰਹੇ ਆ। ਇਸ ਦਾ ਕੀ ਮਤਲਬ ਹੈਗਾ ਆ? ਦੇਖੋ, ਭਾਰਤੀ ਜਨਤਾ ਪਾਰਟੀ ਇੱਕ ਬਹੁਤ ਅਨੁਸ਼ਾਸਿਤ ਪਾਰਟੀ ਮੰਨੀ ਜਾਂਦੀ ਰਹੀ ਹੈ, ਡਿਸਿਪਲਿਨਡ ਪਾਰਟੀ ਮੰਨੀ ਜਾਂਦੀ ਰਹੀ, ਕੇਡਰ ਪਾਰਟੀ ਮੰਨੀ ਜਾਂਦੀ ਰਹੀ ਹੈ। ਪਰ ਜਦੋਂ ਸੱਤਾ ਕਿਸੇ ਕੋਲ ਆਉਂਦੀ ਹੈ ਤੇ ਸੱਤਾ 'ਚ ਜਿਹੜੇ ਬੈਠੇ ਲੋਕ ਹੁੰਦੇ ਆ ਉਹ ਫਿਰ ਪਾਰਟੀਆਂ ਤੋਂ ਉੱਪਰ ਚਲ ਜਾਂਦੇ ਆ। ਇਹ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ ਇਹ ਭਾਰਤੀ ਸਿਆਸਤ ਦਾ ਦੁਖਾਂਤ ਹੈ ਵੀ ਪਾਰਟੀ ਗੌਣ ਹੋ ਜਾਂਦੀ ਹੈ, ਪਾਰਟੀ ਇੰਪੋਰਟੈਂਟ ਨਹੀਂ ਰਹਿੰਦੀ, ਵਿਅਕਤੀ ਇੰਪੋਰਟੈਂਟ ਹੋ ਜਾਂਦਾ ਜੀ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ RSS ਦਾ ਪੂਰਾ ਪ੍ਰਭਾਵ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਤੇ ਦਿਖਾਈ ਦੇ ਰਿਹਾ। RSS ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਰਾਹੀਂ, ਨਰਿੰਦਰ ਮੋਦੀ ਨੇ ਅਮਿਤ ਸ਼ਾਹ ਦੇ ਰਾਹੀਂ ਪਾਰਟੀ ਤੇ ਕਬਜ਼ਾ ਕਰ ਲਿਆ ਤੇ RSS ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਰਾਹੀਂ ਮੁਕੰਮਲ ਰੂਪ 'ਚ ਆਪਣੀ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸਾਰੇ ਮਾਮਲੇ ਜਿਹੜੇ ਹੈ ਉਹਨਾਂ ਨੂੰ RSS ਦੇ ਏਜੰਡੇ ਦੇ ਮੁਤਾਬਕ ਤੈਅ ਕੀਤਾ ਜਾ ਰਿਹਾ। ਪਾਰਟੀ ਤੋਂ ਵਿਅਕਤੀ ਵੱਡਾ ਹੋ ਗਿਆ ਨਰਿੰਦਰ ਮੋਦੀ ਦੇ ਰੂਪ ਦੇ ਵਿੱਚ, ਅਮਿਤ ਸ਼ਾਹ ਦੇ ਰੂਪ ਦੇ ਵਿੱਚ। ਇਹਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਜੀ, ਕਿਉਂਕਿ ਜਿਹੜੀ ਡੈਮੋਕ੍ਰੈਟਿਕ ਵੇ ਜੇ ਤੁਸੀਂ ਖਤਮ ਕਰ ਦੋਗੇ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਿਹੜੀ ਅੰਦਰੂਨੀ ਜਮਹੂਰੀਅਤ ਹੁੰਦੀ ਹੈ, ਇੰਟਰਨਲ ਡੈਮੋਕ੍ਰੇਸੀ, ਉਸ ਪਾਰਟੀ ਦੀ ਸਿਹਤ ਵਾਸਤੇ ਸਭ ਤੋਂ ਇੰਪੋਰਟੈਂਟ ਹੈ। ਜੀ ਜੀ। ਕਾਂਗਰਸ ਪਾਰਟੀ 'ਚ ਇੰਟਰਨਲ ਡੈਮੋਕ੍ਰੇਸੀ ਖਤਮ ਹੋ ਗਈ। ਬੀਬੀ ਸੋਨੀਆ ਗਾਂਧੀ ਜਾਂ ਗਾਂਧੀ ਪਰਿਵਾਰ ਜਿਹੜਾ ਆ ਉਹ ਕਾਂਗਰਸ ਪਾਰਟੀ ਹੋ ਗਿਆ। ਇਹ ਕਦੋਂ ਤੋਂ ਹੋਇਆ? ਜਦੋਂ ਤੋਂ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ ਜੀ ਜੀ। ਕਾਂਗਰਸ ਪਾਰਟੀ, ਕਾਂਗਰਸ ਆਈ ਜਦੋਂ ਮਸ਼ਹੂਰ ਹੋਈ ਸੀ, ਕਾਂਗਰਸ ਆਈ ਯਾਨੀ ਕਾਂਗਰਸ ਪਾਰਟੀ ਇੰਦਰਾ, ਇੰਦਰਾ ਕਾਂਗਰਸ ਇੱਕ ਕਿਸਮ ਦੀ, ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਜਦੋਂ ਇਹ ਨਾਅਰੇ ਲੱਗਣੇ ਸ਼ੁਰੂ ਹੋਏ ਭਾਰਤ ਦੇ ਵਿੱਚ, ਉਸ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਥੱਲੇ ਨੂੰ ਜਾਣੀ ਸ਼ੁਰੂ ਹੋ ਗਈ। ਅੱਜ ਹਾਲਤ ਇਹ ਹੈ ਕਿ ਉਹਨੂੰ ਵਿਰੋਧੀ ਧਿਰ ਦਾ ਵੀ ਰੁਤਬਾ ਕਾਂਗਰਸ ਪਾਰਟੀ ਨੂੰ ਲੋਕ ਸਭਾ 'ਚ ਨਹੀਂ ਮਿਲ ਰਿਹਾ ਜੀ। ਤੇ ਜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਰਾਹੀਂ RSS ਨੇ ਨਰਿੰਦਰ ਮੋਦੀ ਨੂੰ ਹੀ ਭਾਰਤੀ ਜਨਤਾ ਪਾਰਟੀ ਮੰਨਣਾ ਹੈ ਜਾਂ ਅਮਿਤ ਸ਼ਾਹ ਨੂੰ ਹੀ ਭਾਰਤੀ ਜਨਤਾ ਪਾਰਟੀ ਮੰਨਣਾ ਹੈ, ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪੇਈ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਰਾਜਨਾਥ ਜਾਂ ਇਸ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਇਗਨੋਰ ਕਰ ਦੇਣਾ ਬਿਲਕੁਲ, ਤਾਂ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਦਿਨ ਜਿਹੜੇ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਭਾਰਤੀ ਜਨਤਾ ਪਾਰਟੀ ਦੇ ਬੁਰੇ ਦਿਨ ਸ਼ੁਰੂ ਹੋਣਗੇ। ਭਾਰਤੀ ਜਨਤਾ ਪਾਰਟੀ ਨਿਮਾਣਾ ਵੱਲ ਜਾਏਗੀ। ਕੁਝ ਸਮੇਂ ਵਾਸਤੇ ਸਾਨੂੰ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਉੱਪਰ ਜਾ ਰਹੀ ਹੈ, ਪਰ ਅਚਾਨਕ ਇਹ ਪਾਰਟੀ ਫੇਰ ਤੋਂ ਥੱਲੇ ਆਏਗੀ, ਇਸ ਸੁਭਾਅ ਨਾਲ। ਹੁਣ ਇਸ ਵੇਲੇ ਰਾਜਨਾਥ ਸਿੰਘ ਨੂੰ ਉਹਦੀ ਮਰਜ਼ੀ ਦਾ ਜਿਹੜਾ ਉਹਦਾ ਪ੍ਰਾਈਵੇਟ ਸੈਕਟਰੀ ਦਿੱਤਾ ਗਿਆ ਜੀ ਜੀ। ਉਹਦਾ ਜਿਹੜਾ ਜੂਨੀਅਰ ਮਿਨਿਸਟਰ ਹੈ ਹੋਮ ਮਿਨਿਸਟਰੀ ਦੇ ਵਿੱਚ, ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ, ਰਾਜਨਾਥ ਸਿੰਘ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ। ਸੁਸ਼ਮਾ ਸਵਰਾਜ ਜਿਹੜੀ ਵਿਦੇਸ਼ ਮੰਤਰੀ ਹੈ, ਜਾਪਾਨ ਦੇ ਦੌਰੇ ਬਾਰੇ ਜਿੱਥੇ ਨਰਿੰਦਰ ਮੋਦੀ ਗਏ ਹੋਏ ਅੱਜ ਆਉਣਗੇ ਵਾਪਸ, ਜਾਪਾਨ ਦੇ ਦੌਰੇ ਬਾਰੇ ਕੋਈ ਸਲਾਹ ਨਹੀਂ ਕੀਤੀ ਗਈ। ਸੁਸ਼ਮਾ ਸਵਰਾਜ ਦਾ ਵਿਦੇਸ਼ ਮੰਤਰੀ ਹੈ, ਕੋਈ ਭਰੋਸੇ 'ਚ ਨਹੀਂ ਲਿਆ ਗਿਆ। ਉਹ ਤੋਂ ਜਿਹੜਾ ਛੋਟਾ ਮੰਤਰੀ ਹੈ, ਸਟੇਟ ਮਿਨਿਸਟਰ ਹੈ ਵਿਦੇਸ਼ ਦਾ, ਉਹਦੀ ਸਲਾਹ ਦੇ ਨਾਲ ਸਾਰੇ ਕੰਮ ਕੀਤੇ ਜਾ ਰਹੇ ਆ। ਯਾਨੀ
ਬਾਈਪਾਸ ਕੀਤਾ ਜਾ ਰਿਹਾ ਸੁਸ਼ਮਾ ਸਵਰਾਜ ਨੂੰ। ਸੁਸ਼ਮਾ ਸਵਰਾਜ ਉਂਝ ਵੀ ਅਡਵਾਨੀ ਕੈਂਪ ਦੀ ਮੰਨੀ ਜਾਂਦੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਸੰਕਟ ਵਧਣ ਦੀ ਸੰਭਾਵਨਾ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਜਿਹੜੇ ਬਣੇ ਹੋਏ ਆ ਸੰਕਟ ਆ ਉਸ ਨੂੰ ਲੈ ਕੇ ਕੀ ਤਾਜ਼ਾ ਸਥਿਤੀ ਹੈ ਤੇ ਤੁਸੀਂ ਕੀ ਦੇਖਦੇ ਹੋ ਵੀ ਕੀ ਇੱਕ ਵਾਰੀ ਫੇਰ ਉੱਥੇ ਫੌਜ ਆ ਉਹ ਤਖਤਾ ਪਲਟੇਗੀ ਜਾਂ ਨਵਾਜ਼ ਸ਼ਰੀਫ ਆ ਉਹ ਬਣੇ ਰਹਿਣਗੇ? ਦੇਖੋ, ਫੌਜ ਦਾ ਦਖਲ ਪਾਕਿਸਤਾਨ 'ਚ ਕਦੇ ਵੀ ਨਹੀਂ ਘਟਿਆ। 39 ਸਾਲ ਤੁਸੀਂ ਕਾਫੀ 39 ਦੇ ਲਗਭਗ ਸਾਲ ਜਿਹੜੇ ਆ 39 ਨਹੀਂ ਥੋੜਾ ਬਹੁਤ ਫਰਕ ਦੇ ਨਾਲ ਬਹੁਤੀ ਤਾਨਾਸ਼ਾਹੀ ਰਹੀ ਹੈ ਜੀ। 39 ਸਾਲ ਲਾ ਲਓ ਤੁਸੀਂ 35 ਸਾਲ ਦੇ ਕਰੀਬ ਜਿਹੜੀ ਆ ਉੱਥੇ ਆਰਮੀ ਦਾ ਰਾਜ ਰਿਹਾ। 30 ਸਾਲ ਤੁਸੀਂ ਲਾ ਲਓ ਵੀ ਉੱਥੇ ਡੈਮੋਕ੍ਰੇਸੀ ਰਹੀ ਆ, ਪਰ ਉਹ ਡੈਮੋਕ੍ਰੇਸੀ ਜਿਹੜੀ ਆ ਇੱਕ ਜਾਂ ਦੋ ਵਾਰ ਜਿਹੜੀ ਆ 5 ਸਾਲ ਲਗਾਤਾਰ ਉੱਥੇ ਚੱਲੀ ਹੈ, ਨਹੀਂ ਤਾਂ ਵਿਚਾਲੇ ਟੁੱਟਦੀ ਰਹੀ ਹੈ ਜੀ। ਇਸ ਕਰਕੇ ਜਿਹੜਾ ਫੌਜ ਦਾ ਦਖਲ ਹੈ ਪਾਕਿਸਤਾਨ ਦੇ ਵਿੱਚ ਉਹਨੂੰ ਬਿਲਕੁਲ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਇਮਰਾਨ ਖਾਨ ਤੇ ਜਿਹੜਾ ਕਾਦਰੀ ਹੋਰੀ ਜਿਹੜੇ ਹੈ ਉਹਨਾਂ ਦਾ ਜਿਹੜਾ ਉੱਥੇ ਵਿਦਰੋਹ ਹੈ ਉਹਨੂੰ ਕੱਲ ਪਾਰਲੀਮੈਂਟ ਨੇ ਇਹ ਵੀ ਕਹਿ ਦਿੱਤਾ ਕਿ ਇਹ ਕੋਈ ਪ੍ਰਦਰਸ਼ਨ ਨਹੀਂ ਹੈ, ਮੁਜ਼ਾਹਰੇ ਨਹੀਂ ਹੈ, ਇਹ ਇੱਕ ਕਿਸਮ ਦੀ ਬਗਾਵਤ ਹੈ। ਤੇ ਨਾਲ ਦੀ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਇਸ ਬਗਾਵਤ ਦੇ ਪਿੱਛੇ ਆਰਮੀ ਦਾ ਵੀ ਕਿਤੇ ਨਾ ਕਿਤੇ ਹੱਥ ਹੈ ਜੀ। ਇਮਰਾਨ ਖਾਨ ਜਾ ਕੇ ਆਰਮੀ ਚੀਫ ਨੂੰ ਮਿਲੇ ਵੀ ਨੇ। ਆਰਮੀ ਚੀਫ ਨੇ ਕੱਲ ਇਹ ਵੀ ਕਹਿ ਦਿੱਤਾ ਕਿ ਨਵਾਜ਼ ਸ਼ਰੀਫ ਨੂੰ ਜਿਹੜਾ ਆ ਉਹ ਹੁਣ ਗੱਦੀ ਛੱਡ ਦੇਣੀ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਆਰਮੀ ਰਾਹੀਂ ਇਮਰਾਨ ਖਾਨ ਤੇ ਕਾਦਰੀ ਹੋਰੀ ਜਿਹੜੇ ਹੈ ਕੋਈ ਨਾ ਕੋਈ ਕੀਮਤ ਹਾਸਿਲ ਕਰਨਗੇ ਤੇ ਡੈਮੋਕ੍ਰੇਸੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਖਤਰੇ ਦੇ ਵਿੱਚ ਹੈ। ਬਹੁਤ ਹੀ ਹਾਲਾਤ ਮਾੜੇ ਬਣੇ ਹੋਏ। ਵੱਖਰੀ ਗੱਲ ਹੈ ਵੀ ਇਹ ਬਹੁਤਾ ਪੰਜਾਬ ਤੱਕ ਸੀਮਤ ਹੈ, ਪਾਕਿਸਤਾਨੀ ਪੰਜਾਬ ਤੱਕ ਸੀਮਤ ਹੈ, ਬਾਕੀ ਸੂਬਿਆਂ ਦੇ ਵਿੱਚ ਇਸ ਕਿਸਮ ਦਾ ਵਿਦਰੋਹ ਨਹੀਂ ਹੈ। ਪਰ ਉਹਦੇ ਬਾਵਜੂਦ ਜਦ ਆਰਮੀ ਦਖਲ ਦੇਗੀ ਤੇ ਜੇ ਕਿਤੇ ਆਰਮੀ ਨੂੰ ਆਪਣੇ ਹੱਥਾਂ 'ਚ ਸਾਰਾ ਕੁਝ ਲੈਣਾ ਪੈ ਗਿਆ ਤੇ ਉਸ ਆਰਮੀ ਦਾ ਹੀ ਕਬਜ਼ਾ ਹੋਣ ਦੀ ਸੰਭਾਵਨਾ ਫਿਰ ਤੋਂ ਬਣ ਸਕਦੀ ਹੈ। ਤੇ ਜਿਹੜੀ ਜਮਹੂਰੀਅਤ ਹੈ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਾਸਤੇ ਵੀ ਉੱਥੇ ਬੜੀ ਜ਼ਰੂਰੀ ਹੈ, ਜਾਂ ਦੁਨੀਆ ਭਰ ਦੇ ਵਿੱਚ ਜਿਹੜੀ ਡੈਮੋਕ੍ਰੇਟਿਕ ਵੇ ਨਾਲ ਚੁਣੀਆਂ ਸਰਕਾਰਾਂ ਦਾ ਹੋਣਾ ਮੈਂ ਸਮਝਦਾ ਜ਼ਿਆਦਾ ਬਿਹਤਰ ਹੈ, ਉਹ ਖਤਰੇ ਦੇ ਵਿੱਚ ਇਸ ਵੇਲੇ ਪਾਕਿਸਤਾਨ 'ਚ ਪਈ ਹੋਈ ਹੈ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੋ ਕਿ ਅੱਜ ਦੇ ਸਾਡੇ ਪ੍ਰੋਗਰਾਮ ਦੀ ਅਖੀਰਲੀ ਗੱਲ ਵੀ ਹੋਵੇਗੀ ਵੀ ਜਿਹੜੇ ਨਰਿੰਦਰ ਮੋਦੀ ਆ ਜਾਪਾਨ ਦੇ ਵਿੱਚ ਗਏ ਆ, ਜਾਪਾਨ ਨੇ 35 ਅਰਬ ਦਾ ਨਿਵੇਸ਼ ਕਰਨ ਦੇ ਲਈ ਆਖਿਆ ਆ ਤੇ ਨਾਲ ਹੀ ਜਿਹੜੀ ਅੱਜ ਇੱਕ ਚੀਜ਼ ਉਹ ਸਾਹਮਣੇ ਆ ਰਹੀ ਆ ਉਹਨਾਂ ਨੇ ਉੱਥੇ ਜਿਹੜੇ ਤੋਹਫੇ ਦੇ ਵਜੋਂ ਗੀਤਾ ਦਿੱਤੀ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਮੈਂਟ ਤੇ ਟਿੱਪਣੀ ਕਰ ਦਿੱਤੀ ਆ ਵੀ ਮੇਰੇ ਜਿਹੜੇ ਧਰਮ ਨਿਰਪੱਖ ਮਿੱਤਰ ਆ ਉਹ ਇਸ ਨੂੰ ਜਿਹੜਾ ਜੀ ਵੱਡੀ ਬਹਿਸ ਦਾ ਵਿਸ਼ਾ ਜਿਹੜਾ ਆ ਉਹ ਬਣਾਉਣਗੇ। ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਜਾਪਾਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਜਿਹੜਾ ਦੌਰਾ ਉਹ ਵਿਕਾਸ ਦੇ ਨਾਂ ਦੇ ਉੱਤੇ ਦੌਰਾ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੜੇ ਢੰਗ ਦੇ ਨਾਲ ਉੱਥੇ ਚਾਈਨਾ ਦੀ ਨੁਕਤਾਚੀਨੀ ਵੀ ਕੀਤੀ ਹੈ ਜੀ। ਸਵਾਲ ਇਹ ਹੈ ਕਿ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਥੋੜੀ ਜਿਹੀ ਗੱਲ ਛੋਈ ਸੀ ਇਸ ਮਾਮਲੇ 'ਚ ਵੀ ਕੀ ਜਾਪਾਨ ਤੇ ਭਾਰਤ ਰਲ ਕੇ ਏਸ਼ੀਆ ਦੀ ਸੁਪਰ ਪਾਵਰ ਬਣ ਸਕਦੇ ਹੈ, ਜਿਹਦਾ ਦਾਅਵਾ ਕੀਤਾ ਗਿਆ ਜੀ। ਮੈਂ ਸਮਝਦਾ ਕਿ ਚਾਈਨਾ ਨੂੰ ਨਾਲ ਲੈ ਬਿਨਾਂ ਏਸ਼ੀਆ ਨੂੰ ਸੁਪਰ ਪਾਵਰ ਬਣਾਉਣ ਦਾ ਜਿਹੜਾ ਸੁਪਨਾ ਆ ਉਹ ਐਵੇਂ ਕਹਿ ਲਓ ਵੀ ਸੰਸਾਰ ਜਿਹੜਾ ਸੁਪਨਿਆਂ ਦਾ ਸਿਰਜਣ ਵਾਲੀ ਗੱਲ ਹੈ, ਹਕੀਕਤ ਨਹੀਂ ਹੈ। ਚਾਈਨਾ ਦੇ ਨਾਲ ਰਿਸ਼ਤੇ ਜਿਹੜੇ ਹੈ ਉਹ ਜਾਪਾਨ ਦੇ ਵੀ ਬਹੁਤ ਸਾਰੇ ਮਾਮਲੇ ਤਲਖ ਹੈ ਤੇ ਭਾਰਤ ਦੇ ਵੀ ਜੀ, ਪਰ ਉਹਦੇ ਬਾਵਜੂਦ ਗੁਆਂਢੀਆਂ ਦੇ ਨਾਲ ਰਿਸ਼ਤੇ ਜਿਹੜੇ ਬਿਹਤਰ ਕਰਨ ਦੀ ਜ਼ਰੂਰਤ ਹੈ। ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਕਿਸੇ ਹੋਰ ਮੁਲਕ ਦੀ ਨੁਕਤਾਚੀਨੀ ਜਿਹੜੀ ਹੈ ਉਹ ਬਹੁਤੀ ਵਾਜਬ ਨਹੀਂ ਕਹੀ ਜਾ ਸਕਦੀ। ਜਿੱਥੇ ਤੱਕ ਨਰਿੰਦਰ ਮੋਦੀ ਦੇ ਨਿਵੇਸ਼ ਦਾ ਮੁੱਦਾ, ਉਹਨਾਂ ਨੇ ਉੱਥੋਂ ਬਹੁਤ ਸਾਰੇ ਸੱਦੇ ਦਿੱਤੇ ਆ ਜਾਪਾਨੀ ਵਪਾਰੀਆਂ ਨੂੰ ਕਿ ਤੁਸੀਂ ਭਾਰਤ ਦੇ ਵਿੱਚ ਆ ਕੇ ਜਿਹੜਾ ਆ 10 ਸਾਲਾਂ 'ਚ ਜੋ ਚਮਤਕਾਰ ਤੁਸੀਂ ਜਾਪਾਨ ਦੇ ਵਿੱਚ ਕੀਤਾ, ਜੇ ਤੁਸੀਂ ਭਾਰਤ ਆਓ 2 ਸਾਲਾਂ 'ਚ ਉਹ ਚਮਤਕਾਰ ਕਰ ਸਕਦੇ ਹੋ। ਉਹ ਨਿਵੇਸ਼ ਦੇ ਸੱਦੇ ਕਿੰਨੇ ਕੁ ਸਿਰੇ ਚੜ੍ਹਦੇ ਆ, ਜਿਹੜੇ ਉੱਥੇ ਸਮਝੌਤੇ ਸਹੀਬੰਦ ਹੋਏ ਆ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤੀਆਂ ਗੱਲਾਂ ਨਿਕਲਣਗੀਆਂ। ਅਗਲੀ ਗੱਲ ਹੈ, ਨਰਿੰਦਰ ਮੋਦੀ ਜਿਹੜੇ ਆ ਉਹ ਉੱਥੋਂ ਦੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਹੋ ਰਹੇ ਆ ਤੇ ਇਸੇ ਦੌਰਾਨ ਇਹ ਵੀ ਖਬਰ ਹੈ ਕਿ ਅਧਿਆਪਕ ਦਿਵਸ ਦੇ ਉੱਤੇ ਨਰਿੰਦਰ ਮੋਦੀ ਨੇ ਭਾਰਤ ਵਿੱਚ ਆ ਕੇ ਸਾਰੇ ਦੇਸ਼ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਹੋਣਾ, ਉਹਦੇ ਤੇ ਵੀ ਚਰਚਾ ਚੱਲ ਰਹੀ ਹੈ। ਅੱਜ ਕੈਪਟਨ ਅਮਰਿੰਦਰ ਦਾ ਵੀ ਬਿਆਨ ਆਇਆ, ਉਹਨੇ ਇਹ ਗੱਲ ਕਹੀ ਹੈ ਕੈਪਟਨ ਅਮਰਿੰਦਰ ਨੇ ਵੀ ਨਰਿੰਦਰ ਮੋਦੀ ਜਿਹੜੇ ਆ ਬਰਾਕ ਓਬਾਮਾ ਦੀ ਨਕਲ ਕਰ ਰਹੇ ਆ, ਜਿਵੇਂ ਬਰਾਕ ਓਬਾਮਾ ਲੋਕਾਂ ਨਾਲ ਸੰਵਾਦ ਕਾਇਮ ਕਰਦੇ। ਮੈਂ ਸਮਝਦਾ ਕਿ ਇਹ ਉਹਨਾਂ ਦੀ ਰਾਜਨੀਤੀ ਹੈ, ਉਹ ਸੰਵਾਦ ਕਾਇਮ ਕਰਨਗੇ, ਪਰ ਉਹ ਸੰਵਾਦ ਜਿਹੜਾ ਆ ਕੀ ਭਾਰਤ ਨੂੰ ਕਿਸੇ ਬਹੁਤ ਹੀ ਅਗਲੇ ਪੜਾਅ ਤੇ ਲੈ ਕੇ ਜਾਣ ਵਾਲਾ ਹੋਏਗਾ, ਜਾਂ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਪਾਰਲੀਮੈਂਟ ਦੇ ਵਿੱਚ ਭਾਸ਼ਣ
ਜਾਂ ਲਾਲ ਕਿਲ੍ਹੇ ਤੇ ਜਿਹੜਾ ਭਾਸ਼ਣ ਹੈ ਉਹਨਾਂ ਦੀ ਕੁੱਟੀ ਪਿਆ ਕੇ ਤੇ ਹੁਣ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਸ਼ਣ ਦੇ ਕੇ ਤੇ ਗੀਤਾ ਹੱਥ 'ਚ ਰੱਖ ਕੇ ਤੇ ਗੀਤਾ ਦੀ ਸਹੁੰ ਖਾ ਕੇ ਕਿ ਭਾਰਤ ਦੀ ਤਰੱਕੀ ਹੋ ਸਕਦੀ ਹੈ। ਮੈਂ ਸਮਝਦਾ ਕਿ ਭਾਸ਼ਣ ਦੀਆਂ ਖੁਰਾਕਾਂ ਦੇ ਨਾਲ ਤੇ ਗੀਤਾ ਨੂੰ ਹੱਥ ਵਿੱਚ ਲੈ ਕੇ ਸੌਹਾਂ ਖਾ ਕੇ ਭਾਰਤ ਦੀ ਤਰੱਕੀ ਨਹੀਂ ਕੀਤੀ ਜਾ ਸਕਦੀ। ਭਾਰਤ ਦੀ ਤਰੱਕੀ ਲਈ ਅਮਲੀ ਰੂਪ ਦੇ ਵਿੱਚ ਕੁਝ ਕਰਨਾ ਪੈਣਾ ਤੇ ਅਮਲੀ ਰੂਪ ਦੇ ਵਿੱਚ 100 ਦਿਨਾਂ ਦੇ ਵਿੱਚ ਇਹ ਸਰਕਾਰ ਨੇ ਕੁਝ ਨਹੀਂ ਕੀਤਾ। 100 ਦਿਨਾਂ ਦੇ ਵਿੱਚ ਸਾਰੇ ਮਸਲੇ ਇਹੋ ਜਿਹੇ ਹੋਏ ਨੇ। ਮਹਿੰਗਾਈ ਹੋਰ ਵਧੀ ਹੈ, ਬੇਰੁਜ਼ਗਾਰੀ ਹੋਰ ਵਧੀ ਹੈ ਤੇ ਜਿਹੜਾ ਕਾਲਾ ਧਨ ਦਾ ਇਸ਼ੂ ਹੈ ਜਿਹੜਾ ਉੱਥੇ ਦਾ ਉੱਥੇ ਸਟੈਂਡ ਕਰ ਰਿਹਾ ਹਾਲੇ, ਤੇ ਜਿਹੜਾ ਕਾਲਾ ਧਨ ਲਿਆਉਣ ਦੇ ਦਾਅਵੇ ਵਾਅਦੇ ਕੀਤੇ ਸੀ 100 ਦਿਨਾਂ ਦੇ ਵਿੱਚ ਉਹ ਹਵਾ ਹੋ ਚੁੱਕੇ ਆ। ਬੀਜੇਪੀ ਦੇ ਆਪ ਦੇ ਇੱਕ MP ਨੇ ਕਹਿ ਦਿੱਤਾ ਕਿ ਕਾਲਾ ਧਨ ਕਦੇ ਵਾਪਸ ਨਹੀਂ ਆ ਸਕਦਾ ਤੇ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਸਭ ਤੋਂ ਵੱਡੇ ਮੁਦਈ ਤੇ ਨਰਿੰਦਰ ਮੋਦੀ ਦੇ ਪੈਰੋਕਾਰ ਰਹੇ ਜਿਹੜੇ ਬਾਬਾ ਰਾਮਦੇਵ ਉਹ ਅੱਜ ਕੱਲ੍ਹ ਕਿਤੇ ਦਿਖਾਈ ਨਹੀਂ ਦੇ ਰਹੇ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੇ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਦੀ ਪ੍ਰੋਗਰਾਮ ਦੇ ਵਿੱਚ ਮਿਲਾਂਗੇ, ਉਦੋਂ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸੁਸ਼ੀਲ ਦੋਸਾਂਝ ਹੋਣਾ ਦੇ ਨਾਲ, ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।